ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਜਿਹੜੇ ਦਰਸ਼ਕ ਸਾਡੇ ਨਾਲ US ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV ਅਤੇ ਕੈਨੇਡਾ ਦੇ ਵਿੱਚ ਬੈਲ 5 ਦੇ ਕੇਬਲ ਨੈਟਵਰਕਸ ਦੁਆਰਾ ਜੁੜੇ ਹੋਏ ਨੇ ਤੇ ਵਰਲਡ ਵਾਈਡ ਗਲੋਬਲ CPN ਜਾਦੂ TV roku ਤੇ ਆਨਲਾਈਨ ਸਟ੍ਰੀਮਿੰਗ ਦੇ ਦੁਆਰਾ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ ਹੈ। ਵਿਊਅਰਸ, ਅੱਜ 26 ਜਨਵਰੀ ਦਾ ਦਿਨ ਹੈ। ਅੱਜ ਦੇ ਦਿਨ ਸਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਜਿੱਥੇ ਭਾਰਤ ਵਿੱਚ ਇਸ ਦਿਨ ਨੂੰ ਮੁੱਖ ਰੱਖਦਿਆਂ ਰਿਪਬਲਿਕ ਡੇ ਦੇ ਨਾਂ ਹੇਠ ਜਸ਼ਨ ਮਨਾਏ ਗਏ ਹਨ, ਉੱਥੇ ਹੀ ਅੱਜ ਪੰਜਾਬ ਅਤੇ ਬਾਹਰਲੇ ਮੁਲਕਾਂ ਵਿੱਚ ਬੈਠੇ ਸਿੱਖਾਂ ਵੱਲੋਂ ਇਸ ਦਿਨ ਨੂੰ ਕਾਲੇ ਦਿਵਸ ਅਤੇ ਧੋਖਾ ਦਿਵਸ ਵਜੋਂ ਮਨਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ। ਇਸ ਦਾ ਮੁੱਖ ਕਾਰਨ ਭਾਰਤ ਦੇ ਸੰਵਿਧਾਨ ਦੀ ਧਾਰਾ 25B ਹੈ, ਜਿਸ ਅਧੀਨ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਿਆ ਗਿਆ ਹੈ। ਸੋ ਅੱਜ ਅਤੇ ਕੱਲ੍ਹ ਦੇ ਸ਼ੋਅ ਵਿੱਚ ਅਸੀਂ ਭਾਰਤ ਦੇ ਸੰਵਿਧਾਨ 26 ਜਨਵਰੀ ਸੰਬੰਧੀ ਭਾਰਤ ਵਾਸੀਆਂ ਦੇ ਜਸ਼ਨਾਂ ਅਤੇ ਸਿੱਖਾਂ ਦੇ ਵਿਰੋਧ ਸੰਬੰਧੀ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ। ਇਸ ਦੇ ਪਿਛੋਕੜ ਅਤੇ ਅੱਜ ਦੀ ਮੌਜੂਦਾ ਸਥਿਤੀ ਬਾਰੇ ਡਾਕਟਰ ਸਾਹਿਬ ਨਾਲ ਵਿਚਾਰ ਚਰਚਾ ਕਰਾਂਗੇ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਸ ਸ਼ੋਅ ਦਾ ਪਹਿਲਾ ਭਾਗ ਜਿੱਥੇ ਤੁਸੀਂ ਅੱਜ ਦੇਖ ਰਹੇ ਹੋ, ਦੂਜਾ ਭਾਗ ਤੁਸੀਂ ਇਸੇ ਸਮੇਂ ਤੇ ਕੱਲ੍ਹ ਨੂੰ ਈਸਟਰਨ ਟਾਈਮ ਮੁਤਾਬਕ 9:30 ਵਜੇ TV 84 ਤੇ ਦੇਖ ਸਕੋਗੇ। ਆਓ ਡਾਕਟਰ ਅਮਰਜੀਤ ਸਿੰਘ ਜੋ ਸਾਡੇ ਨਾਲ ਇਸ ਵਕਤ ਸਟੂਡੀਓ ਵਿੱਚ ਮੌਜੂਦ ਨੇ, ਉਹਨਾਂ ਨਾਲ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਮਿਹਰਬਾਨੀ। ਡਾਕਟਰ ਸਾਹਿਬ, ਜਿੱਥੇ ਅੱਜ ਅਸੀਂ ਦੇਖਿਆ ਪ੍ਰੋਟੈਸਟ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ ਅੱਜ ਨਿਊਯਾਰਕ ਦੇ ਵਿੱਚ, ਤੇ ਤੁਸੀਂ ਆਪਣੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਵੀ ਇਸ ਸੰਬੰਧੀ ਜਿਹੜੀ ਹੈ ਡਿਸਕਸ਼ਨ ਕੀਤੀ, ਆਪਣੇ ਵਿਚਾਰ ਰੱਖੇ ਨੇ ਜੀ। ਮੈਂ ਤੁਹਾਡੇ ਕੋਲੋਂ ਥੋੜ੍ਹਾ ਜਿਹਾ 26 ਜਨਵਰੀ ਭਾਰਤ ਦੇ ਸੰਵਿਧਾਨ ਨੂੰ ਜੇ ਅਸੀਂ ਦੇਖਣਾ ਹੋਵੇ ਤਾਂ ਉਹਦੇ ਪਿਛੋਕੜ ਬਾਰੇ ਜਾਣਨਾ ਚਾਹੂੰਗਾ ਕਿ ਕਿੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ 1930ਵਿਆਂ 40ਵਿਆਂ ਦੇ ਵਿੱਚੋਂ ਤੇ ਲੈ ਕੇ ਗੱਲ ਇਹ ਕਿੱਥੇ 1947 ਤੇ ਨਿਬੜਦੀ ਹੈ, ਤੇ ਫਿਰ ਜੋ ਸਿੱਖਾਂ ਦਾ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ, ਸਿੱਖ ਕੌਮ ਵੱਲੋਂ ਵਿਰੋਧ ਕੀਤਾ ਜਾਂਦਾ, ਪਹਿਲਾਂ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ, ਤੇ ਉਹ ਤੋਂ ਬਾਅਦ ਦਾ ਜਿਹੜਾ ਪਾਰਟਿਕੂਲਰਲੀ ਸਿੱਖ ਕੌਮ ਦਾ ਕੇਸ ਹੈਗਾ ਅੱਜ ਤੱਕ ਦਾ, ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਇੱਕ ਆਜ਼ਾਦੀ ਦੇ ਐਲਾਨਨਾਮੇ ਹੁੰਦੇ ਨੇ। ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ 4 ਜੁਲਾਈ 1776 ਨੂੰ ਇਹ ਡੈਕਲੇਰੇਸ਼ਨ ਸੀ ਕਿ ਅਸੀਂ ਜਿਹੜਾ ਹੈ ਉਹ ਆਜ਼ਾਦ ਹੋਣਾ ਔਰ ਸਾਡੇ ਸਾਹਮਣੇ ਸਾਡੇ ਜਿਹੜੇ ਨੇ ਟੀਚੇ ਨੇ, ਅਸੀਂ ਇਹ ਗੋਲ ਹਾਸਲ ਕਰਾਂਗੇ। ਫਿਰ ਉਹਦੇ ਲਈ ਲੜਾਈ ਲੜੀ ਜਾਂਦੀ, ਜਿਵੇਂ ਅਮਰੀਕਾ 'ਚ ਲੜੀ ਗਈ। ਫਿਰ ਜਦੋਂ ਲੋਕ ਸੈਟਲ ਹੋ ਜਾਂਦੇ ਨੇ, ਲੜਾਈ ਜਿੱਤ ਜਾਂਦੇ ਨੇ, ਫਿਰ ਉਹਨਾਂ ਦੇ ਨੁਮਾਇੰਦੇ ਲੋਕਾਂ ਦੇ ਉਹ ਬੈਠ ਕੇ, ਜਿਹਨੂੰ ਸੰਵਿਧਾਨ ਘੜਨੀ ਅਸੈਂਬਲੀ ਕਹਿੰਦੇ ਨੇ ਜਾਂ ਕਨਸਟੀਟਿਊਐਂਟ ਅਸੈਂਬਲੀ ਕਹਿੰਦੇ ਨੇ, ਉਹ ਇੱਕ ਫਰੇਮਵਰਕ ਤਿਆਰ ਕਰਦੇ ਨੇ, ਸੰਵਿਧਾਨ ਤਿਆਰ ਕਰਦੇ ਨੇ, ਜਿਹੜਾ ਕਿ ਸੈਟ ਆਫ ਰੂਲਸ ਹੁੰਦਾ ਹੈ। ਉਹਦੇ 'ਚ ਕੁਛ ਡਾਇਰੈਕਟਿਵ ਪ੍ਰਿੰਸੀਪਲ ਹੁੰਦੇ ਨੇ, ਕੁਛ ਫੰਡਾਮੈਂਟਲਸ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਤਬਦੀਲ ਨਹੀਂ ਕਰ ਸਕਦਾ, ਤੇ ਕੁਛ ਜਿਹੜੇ ਨੇ ਉਹਨਾਂ ਨੂੰ ਓਪਨ ਛੱਡ ਲਿਆ ਜਾਂਦਾ, ਜਿਹਨੂੰ ਸੋਧਾਂ ਕਿਹਾ ਜਾਂਦਾ ਹੈ ਕਿ ਉਹਦੇ 'ਚ ਤੁਸੀਂ ਅਮੈਂਡਮੈਂਟ ਕਰ ਸਕਦੇ ਹੋ। ਸੋ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਨੂੰ ਹੁੰਦੀ ਹੈ, ਤੇ ਅਮਰੀਕਾ ਦਾ ਸੰਵਿਧਾਨ 15 ਸਾਲ ਬਾਅਦ ਬਣਦਾ ਹੈ, ਔਰ ਉਸ ਸੰਵਿਧਾਨ ਦੇ ਥੱਲੇ ਹੀ ਫਿਰ ਜਾਰਜ ਵਾਸ਼ਿੰਗਟਨ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ ਜੀ। ਹੁਣ ਜਦੋਂ ਅਸੀਂ 26 ਜਨਵਰੀ 1950 ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਥੋੜ੍ਹਾ ਜਿਹਾ ਸਾਨੂੰ 19ਵੀਂ ਸਦੀ ਦੇ 1885 ਸਾਲ 'ਚ ਜਾਣਾ ਪਏਗਾ, ਜਦੋਂ ਕਿ ਸਰ ਹਿਊ ਰੋਜ਼ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ ਅੰਗਰੇਜ਼ ਨੇ, ਔਰ ਹੌਲੀ ਹੌਲੀ 20ਵੀਂ ਸਦੀ 'ਚ ਪਹੁੰਚਦੇ ਆ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਮੁੱਢਲੀਆਂ ਮੰਗਾਂ ਸੀ, ਪਹਿਲਾਂ ਤਾਂ ਇਹ ਸੀ ਕਿ ਸਾਡੀ ਇੰਨੀ ਨੁਮਾਇੰਦਗੀ ਹੋਏ ਸੈਂਟਰ ਲੈਵਲ ਤੇ, ਸਾਡੀ ਇੰਨੀ, ਕਿਉਂਕਿ ਪੂਰਾ ਕੰਟਰੋਲ ਉੱਥੇ ਸਿਸਟਮ ਦਾ ਵਾਇਸਰਾਏ ਦੇ ਥੱਲੇ ਔਰ ਅੰਗਰੇਜ਼ੀ ਪਾਰਲੀਮੈਂਟ ਜਿਹੜੀ ਹੈ ਉਹਦੇ ਰਾਹੀਂ ਪੂਰਾ ਕੁਈਨ ਰਾਹੀਂ ਕੰਟਰੋਲ ਹੁੰਦਾ ਸੀ। ਸੋ ਕੁੱਲ ਮਿਲਾ ਕੇ ਜਿਹੜੀ ਕਾਂਗਰਸ ਪਾਰਟੀ ਦੀ ਸਟਰਗਲ ਵੀ 1885 ਤੋਂ 1929 ਤੱਕ ਰਹੀ। 1929 'ਚ ਪਹਿਲੀ ਵਾਰ ਰਾਵੀ ਦੇ ਕੰਢੇ ਜਵਾਹਰ ਲਾਲ ਨਹਿਰੂ, ਮੋਤੀ ਲਾਲ ਨਹਿਰੂ, ਗਾਂਧੀ, ਮੌਲਾਨਾ ਆਜ਼ਾਦ, ਇਹਨਾਂ ਸਾਰਿਆਂ ਨੇ ਜਿਹੜਾ ਰੈਜ਼ੋਲੂਸ਼ਨ ਕਾਂਗਰਸ ਦਾ ਜਿਹੜਾ ਸੈਸ਼ਨ ਹੋਇਆ ਲਾਹੌਰ 'ਚ, ਉਹਦੇ 'ਚ ਰੈਜ਼ੋਲੂਸ਼ਨ ਕੀਤਾ ਕਿ ਸਾਨੂੰ ਡੋਮੀਨੀਅਨ ਸਟੇਟਸ ਦਿੱਤਾ ਜਾਏ। ਡੋਮੀਨੀਅਨ ਸਟੇਟਸ ਇਹ ਹੈ
ਕਿ ਵੀ ਤੁਸੀਂ ਆਪਣੀ ਸੋਵਰਨਟੀ ਰੱਖੋ। ਔਰ ਜਦੋਂ ਅਸੀਂ ਸੰਵਿਧਾਨ ਦੀ ਜਾਂ ਰਿਪਬਲਿਕ, ਇਸੇ ਤਰ੍ਹਾਂ ਜਿਵੇਂ ਕੈਨੇਡਾ ਹੈ, ਕੈਨੇਡਾ ਬੇਸ਼ੱਕ ਇੰਡੀਪੈਂਡੈਂਟ ਕੰਟਰੀ ਹੈ, ਪਰ ਅੱਜ ਵੀ ਉਹਦੇ ਜਿਹੜੀ ਰਾਣੀ ਦੀ ਛਤਰ ਛਾਇਆ ਥੱਲੇ, ਇਸ ਲਈ ਉਹਨਾਂ ਦੀ ਕਰੰਸੀ ਦੇ ਉੱਤੇ ਰਾਣੀ ਦੀ ਫੋਟੋ ਹੁੰਦੀ ਹੈ। ਸੋ 1929 ਤੱਕ ਇਹਨਾਂ ਦੀ ਮੰਗ ਇਹੀ ਸੀ ਕਿ ਸਾਨੂੰ ਡੋਮੀਨੀਅਨ, ਅੰਗਰੇਜ਼ ਆਪਣੀ ਸਾਡੇ ਤੇ ਸੋਵਰਨ ਰਹਿਣ, ਪਰ ਸਾਨੂੰ ਵਿਦਿਨ ਅੰਦਰੂਨੀ ਖੁਦ ਮੁਖਤਾਰੀ ਦਿੱਤੀ ਜਾਏ। ਔਰ ਉਹਦੇ 'ਚ ਉਹਨਾਂ ਨੇ ਉਸ ਰੈਜ਼ੋਲੂਸ਼ਨ 'ਚ ਇਹ ਗੱਲ ਕਹੀ ਕਿ ਜੇ ਸਾਨੂੰ ਅਗਲੇ 1 ਸਾਲ ਦੇ ਵਿੱਚ ਜਿਹੜੀ ਹੈ ਉਹ ਡੋਮੀਨੀਅਨ ਸਟੇਟਸ ਨਾ ਦਿੱਤਾ ਗਿਆ ਤੇ ਫਿਰ ਅਸੀਂ ਆਪਣੀ ਪੂਰੀ ਆਜ਼ਾਦੀ ਦੀ ਘੋਸ਼ਣਾ ਕਰਾਂਗੇ। ਹੁਣ ਇਹ ਇਨ ਕੰਟਰਾਸਟ ਹੈ, ਜਦੋਂ ਸਿੱਖਾਂ ਨੇ ਅੰਗਰੇਜ਼ੀ ਰਾਜ 1849 ਚ ਸਾਡਾ ਪੰਜਾਬ ਉਹਨਾਂ ਦੇ ਕਬਜ਼ੇ 'ਚ ਗਿਆ, ਅਸੀਂ ਤਾਂ ਪਹਿਲੀ ਲਹਿਰ ਹੀ ਜਿਹੜੀ ਕੂਕਾ ਲਹਿਰ ਸੀ ਸਿੱਖਾਂ ਦੀ ਉੱਠੀ, ਉਹਦੀ ਮੰਗ ਸੀ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਕਿ ਇੱਥੇ ਅਸੀਂ ਰਹਿਣ ਨਹੀਂ ਦੇਣਾ। ਉਹਨਾਂ ਦੇ ਪਹਿਲੇ ਦਿਨ ਤੋਂ ਹੀ ਟੋਟਲ, ਫਿਰ ਇਸੇ ਤਰ੍ਹਾਂ ਅਸੀਂ ਗਦਰ ਪਾਰਟੀ ਦੀ ਗੱਲ ਕਰਦੇ ਹਾਂ, ਗਦਰੀ ਬਾਬੇ ਜਿਹੜੇ 90% ਸਿੱਖ ਸੀ, ਉਹਨਾਂ ਨੇ ਵੀ ਕਿ ਅੰਗਰੇਜ਼ਾਂ ਨੂੰ ਭਜਾਉਣਾ ਇੱਥੋਂ, ਕੰਪਲੀਟ ਦੇਸ਼ ਨੂੰ ਆਜ਼ਾਦ ਕਰਾਉਣਾ। ਸੋ ਕਾਂਗਰਸ ਦੀ 1929 ਤੱਕ ਮੰਗ ਜਿਹੜੀ ਹੈ ਉਹ ਡੋਮੀਨੀਅਨ ਸਟੇਟਸ ਸੀ, ਪਰ ਇਹ ਹੋਇਆ ਵੀ ਅੰਗਰੇਜ਼ਾਂ ਨੇ ਉਹਦੇ ਵੱਲ ਨਾ ਧਿਆਨ ਦੇਣਾ ਸੀ ਨਾ ਦਿੱਤਾ। ਤੇ 31 ਦਸੰਬਰ 1929 ਨੂੰ ਫਿਰ ਕਾਂਗਰਸ ਨੇ ਇਹ ਮਤਾ ਕੀਤਾ ਕਿ ਜੀ ਅਸੀਂ 26 ਜਨਵਰੀ ਨੂੰ ਆਪਣੀ ਪੂਰਨ ਆਜ਼ਾਦੀ ਦਾ ਘੋਸ਼ਣਾ ਕਰਾਂਗੇ ਔਰ ਅਸੀਂ ਇਸ ਦਿਨ ਨੂੰ ਐਜ਼ ਏ ਇੰਡੀਪੈਂਡੈਂਸ ਡੇ ਮਨਾਵਾਂਗੇ। ਸੋ ਪਹਿਲੀ ਸ਼ੁਰੂਆਤ 26 ਜਨਵਰੀ 1930 ਚ ਹੋਈ, ਜਦੋਂ ਕਿ ਇਹਨਾਂ ਨੇ ਪਹਿਲਾਂ ਇਹਨੂੰ ਡਿਕਲੇਅਰ ਕੀਤਾ। ਔਰ ਤਿਰੰਗਾ ਝੰਡਾ ਵੀ ਜਿਹੜਾ ਟਰਾਈ ਕਲਰ ਹੈ, ਪਹਿਲਾਂ ਲੰਬੀ ਡਿਬੇਟ ਸੀ ਕਿਹੜੇ ਰੰਗ ਹੋਣ ਨਾ ਹੋਣ। ਸੋ ਤਿਰੰਗਾ ਝੰਡਾ 26 ਜਨਵਰੀ 1930 ਨੂੰ ਇਹਨਾਂ ਨੇ ਲਹਿਰਾਇਆ ਔਰ ਕਿਹਾ ਜੀ ਅਸੀਂ ਆਜ਼ਾਦੀ ਚਾਹੁੰਦੇ। ਸੋ 1947 ਤੱਕ 26 ਜਨਵਰੀ ਵਾਲੇ ਦਿਨ ਕਾਂਗਰਸ ਜਿਹੜੀ ਹੈ ਉਹ ਝੰਡਾ ਲਹਿਰਾ ਕੇ ਆਪਣਾ ਆਜ਼ਾਦੀ ਦਿਵਸ ਹੀ ਮਨਾਉਂਦੀ ਸੀ। ਪਰ ਜਦੋਂ 15 ਅਗਸਤ 1947 ਨੂੰ ਔਰ 14 ਅਗਸਤ ਨੂੰ ਪਾਕਿਸਤਾਨ ਹੋਣ ਚ ਆਇਆ, ਉਹ ਉਹਨਾਂ ਦਾ ਆਜ਼ਾਦੀ ਦਿਨ ਬਣ ਗਿਆ। ਔਰ ਆਜ਼ਾਦੀ ਤੋਂ ਪਹਿਲਾਂ ਹੀ ਹੁਣ ਬੇਸ਼ੱਕ ਅੰਗਰੇਜ਼ ਵੀ ਸਮਝਦੇ ਸੀ, ਔਰ ਉਹ ਕਿਉਂਕਿ ਇੱਕ ਸਿਵਲਾਈਜ਼ ਤਰੀਕੇ ਨਾਲ ਪਾਵਰ ਟਰਾਂਸਫਰ ਕਰਨਾ ਚਾਹੁੰਦੇ ਸੀ। 1939 ਤੋਂ 1945 ਤੱਕ ਜਿਹੜੀ ਹੈ ਉਹ ਦੂਸਰੀ ਸੰਸਾਰ ਜੰਗ ਹੋਈ ਤੇ ਅੰਗਰੇਜ਼ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਭਾਰਤ ਨੂੰ ਇਕੱਠੇ ਰੱਖ ਕੇ ਉਹ ਜਾਣ। ਪਰ ਕਾਂਗਰਸ ਦੀ ਨੀਤੀ ਇਸ ਕਿਸਮ, ਜਿਹੜੀ ਸੰਵਿਧਾਨ ਸਭਾ ਬਣੀ ਜਿਹਨੇ ਬਾਅਦ ਚ ਇੰਡੀਅਨ ਕਨਸਟੀਟਿਊਸ਼ਨ ਬਣਾਇਆ, ਇਹ ਪਹਿਲਾਂ ਬਣ ਚੁੱਕੀ ਸੀ 1946 ਦੇ ਦੌਰ 'ਚ, 45-46, ਜਿਹਦੇ 'ਚ ਮੁਸਲਿਮ ਲੀਗ ਦੇ ਨੁਮਾਇੰਦੇ ਵੀ ਸੀ, ਸਿੱਖਾਂ ਦੇ ਵੀ ਸੀ ਔਰ ਦੂਜੇ ਵੀ ਸੀ। ਔਰ ਜਦੋਂ ਅਸੀਂ ਪਾਕਿਸਤਾਨ ਦੇ ਬਣਨ ਦੀ ਗੱਲ ਕਰਦੇ ਹਾਂ, ਔਰ ਉਹਦਾ ਆਧਾਰ ਵੀ ਕਾਂਸਟੀਟਿਊਐਂਟ ਅਸੈਂਬਲੀ ਸੀ। ਮਿਸਟਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਇਹ ਮੰਗ ਸੀ ਕਿ ਵੀ ਜਿਹੜੇ ਮੁਸਲਿਮ ਮੈਜੋਰਿਟੀ ਸੂਬੇ ਨੇ ਉਹਨਾਂ ਦੀ ਗਰੁੱਪਿੰਗ ਕਰ ਦਿੱਤੀ ਜਾਏ, ਕਿ A ਗਰੁੱਪ ਹੋਣ, ਹਿੰਦੂ ਮੈਜੋਰਿਟੀ B ਗਰੁੱਪ ਹੋਣ, ਉਹ ਆਪਣੇ ਆਪਣੇ ਕਨਸਟੀਟਿਊਸ਼ਨ ਵੀ ਬਣਾਉਣ, ਇੱਕ ਫੈਡਰਲ ਸਟਰਕਚਰ ਵੀ ਹੋਏ। ਪਰ ਜਿਹੜਾ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਕੋਈ ਵੀ ਫੈਸਲਾ ਜਿਹੜਾ ਹੈ ਉਹ ਗਰੁੱਪਿੰਗ ਦੀ ਮੈਜੋਰਿਟੀ ਦੇ ਲਿਹਾਜ਼ ਨਾਲ ਕੀਤਾ ਜਾਏ, ਸਿੰਪਲ ਮੈਜੋਰਿਟੀ ਨਾਲ ਨਾ ਕੀਤਾ ਜਾਏ। ਕਿਉਂਕਿ ਕਾਇਦੇ ਆਜ਼ਮ ਇਹ ਸਮਝਦੇ ਸੀ ਕਿ ਕਿਉਂਕਿ ਹਿੰਦੂਆਂ ਦੀ ਮੈਜੋਰਿਟੀ ਹੈ ਕਾਂਸਟੀਟਿਊਐਂਟ ਅਸੈਂਬਲੀ 'ਚ, ਹਿੰਦੂਆਂ ਦੀ ਮੈਜੋਰਿਟੀ ਜੇ ਹੋਏਗੀ ਔਰ ਤੁਸੀਂ ਸਿੰਪਲ ਮੈਜੋਰਿਟੀ ਨਾਲ ਕੁਝ ਪਾਸ ਕਰਨਾ ਤੇ ਉਹ ਕੱਲ ਨੂੰ ਤੁਹਾਡੀ ਆਜ਼ਾਦੀ ਨੂੰ ਤਾਂ ਕੀ ਤੁਹਾਡੀ ਹੋਂਦ ਨੂੰ ਵੀ ਰੋਲ ਕੇ ਰੱਖ ਦੇਣਗੇ। ਔਰ ਉਸ ਪੀਰੀਅਡ 'ਚ ਨਹਿਰੂ ਨੇ ਇੱਕ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਕਿ ਜੀ ਨਹੀਂ, ਜਿਹੜੀ ਕਾਂਸਟੀਟਿਊਐਂਟ ਅਸੈਂਬਲੀ ਹੈ ਉਹਦੇ 'ਚ ਜਿਹੜੇ ਫੈਸਲੇ ਨੇ ਸਿੰਪਲ ਮੈਜੋਰਿਟੀ ਨਾਲ ਹੋਣਗੇ। ਔਰ ਇਹ ਉਹ ਫਾਈਨਲ ਸਟਰਾ ਔਨ ਦਾ ਕੈਮਲਸ ਬੈਕ ਸੀ ਜਦੋਂ ਕਾਇਦੇ ਆਜ਼ਮ ਨੇ, ਬੇਸ਼ੱਕ ਪਾਕਿਸਤਾਨ ਦਾ ਰੈਜ਼ੋਲੂਸ਼ਨ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਹੋ ਚੁੱਕਾ ਸੀ, ਲੇਕਿਨ ਉਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਇਕੱਠਾ ਰਹੇ ਦੇਸ਼, ਲੋਕ ਵੀ ਇਕੱਠੇ ਰਹਿਣ, ਪਰ ਮੁਸਲਮਾਨਾਂ ਦੇ ਹਕੂਕ ਜਿਹੜੇ ਨੇ ਐਜ਼ ਏ ਮਾਈਨੋਰਿਟੀ ਇਹ ਨਾ ਹੋਏ ਕੱਲ ਨੂੰ ਹਿੰਦੂ ਜਿਹੜੇ ਨੇ ਸਿੰਪਲ ਮੈਜੋਰਿਟੀ ਨਾਲ ਆਈਨ ਇਸ ਕਿਸਮ ਦਾ ਬਣਾਉਣ ਕਨਸਟੀਟਿਊਸ਼ਨ ਕਿ ਵੀ ਸਾਡੀ ਹੋਂਦ ਹੀ ਨਾ ਰਹੇ। ਸਿੱਖ ਲੀਡਰਸ਼ਿਪ ਇਸ ਗੱਲ ਨੂੰ ਨਹੀਂ ਸਮਝ ਸਕੀ, ਪਾਕਿਸਤਾਨ ਬਣਿਆ। ਹੁਣ ਉਹੀ ਕਾਂਸਟੀਟਿਊਐਂਟ ਅਸੈਂਬਲੀ ਮੁੜ ਕੇ 47 ਤੋਂ 1950 ਤੱਕ ਡੈਲੀਬਰੇਟ ਕਰਦੀ ਰਹੀ ਕਿ ਕੀ ਕਾਂਸਟੀਟਿਊਸ਼ਨ ਹੋਣਾ ਹੈ। ਲੰਮੀਆਂ ਚੌੜੀਆਂ ਡਿਸਕਸ਼ਨਸ ਹੋਈਆਂ ਔਰ 2 ਮੈਂਬਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ ਸਿੱਖਾਂ ਦੇ ਉਸ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਨ। ਔਰ ਜਿਵੇਂ ਅਸੀਂ ਅਕਸਰ ਰਿਪੀਟ ਕਰਦੇ ਹਾਂ ਵੀ ਸਿੱਖਾਂ ਦੇ ਨਾਲ ਕੀ ਕੀ ਇਕਰਾਰ ਹੋਏ ਸੀ। ਸੋ ਉਸ ਕਾਂਸਟੀਟਿਊਐਂਟ ਅਸੈਂਬਲੀ 'ਚ ਸਿੱਖਾਂ ਦੇ ਨੁਮਾਇੰਦਿਆਂ ਨੇ ਦੇਖਿਆ ਕਿ ਸਾਡੇ ਨਾਲ ਕੀਤੇ ਕੌਲ ਇਕਰਾਰ ਵੀ ਗਏ ਔਰ ਸਾਡੀ ਹੋਂਦ ਨੂੰ ਵੀ ਔਰ ਸਿੱਖ ਧਰਮ ਨੂੰ ਅੱਡ ਧਰਮ ਮੰਨਣ ਤੋਂ ਵੀ ਇਨਕਾਰੀ ਹੋ ਕੇ ਆਰਟੀਕਲ 25B ਜਿਹੜਾ ਹੈ ਉਹ ਸਾਨੂੰ ਹਿੰਦੂ ਗਰਦਾਨਦਾ ਹੈ।
ਸੋ ਇਹ ਬੈਕਗਰਾਉਂਡ ਹੈ ਕਿ ਜਦੋਂ ਕਿਉਂਕਿ ਡਿਸਕਸ ਹੋਇਆ ਫਾਈਨਲ ਡਰਾਫਟ ਸਿੱਖ ਨੁਮਾਇੰਦਿਆਂ ਨੇ ਦਸਤਖਤ ਨਹੀਂ ਕੀਤੇ, ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਮੰਨਦੇ ਇਹਨੂੰ, ਪਰ ਜੋ ਵੀ ਉਹਨਾਂ ਨੇ ਉਹਦਾ ਫਾਈਨਲ ਡਰਾਫਟ ਕੀਤਾ, ਡਾਕਟਰ ਅੰਬੇਦਕਰ ਕਾਂਸਟੀਟਿਊਐਂਟ ਅਸੈਂਬਲੀ ਦੇ ਚੇਅਰਪਰਸਨ ਸਨ ਔਰ ਉਹਨਾਂ ਨੇ 26 ਜਨਵਰੀ 1950 ਨੂੰ, ਔਰ ਉਦੋਂ ਗਵਰਨਰ ਜਨਰਲ ਰਾਜਗੋਪਾਲਾਚਾਰੀਆ ਸੀ ਕਿਉਂਕਿ ਪਹਿਲਾ ਗਵਰਨਰ ਜਨਰਲ ਭਾਰਤ ਦਾ ਮਾਊਂਟ ਬੈਟਨ ਸੀ। ਹੁਣ ਜਦੋਂ ਤੁਸੀਂ ਸੰਵਿਧਾਨ ਲਾਗੂ ਕਰਨਾ ਹੈ, ਰਿਪਬਲਿਕ ਇਸੇ ਲਈ ਕਿਹਾ ਜਾਂਦਾ ਕਿ ਜੀ ਇੰਡੀਪੈਂਡੈਂਟ ਸੋਵਰਨ ਨੇਸ਼ਨ, ਸੋ ਰਾਜਗੋਪਾਲਾਚਾਰੀਆ ਨੇ ਪਹਿਲਾਂ ਅੱਜ ਦੇ ਦਿਨ 26 ਜਨਵਰੀ ਡਾਕਟਰ ਰਜਿੰਦਰ ਪ੍ਰਸਾਦ ਨੂੰ ਐਜ਼ ਏ ਪ੍ਰੈਜ਼ੀਡੈਂਟ ਸਹੁੰ ਖਵਾਈ ਰਾਸ਼ਟਰਪਤੀ, ਔਰ 11 ਮਿੰਟ ਬਾਅਦ ਇਹ ਸਹੁੰ ਖਵਾਉਣ ਤੋਂ ਫਿਰ ਇਹ ਜਿਹੜਾ ਹੈ ਇਸ ਨੂੰ ਲਾਗੂ ਕੀਤਾ ਗਿਆ ਸੰਵਿਧਾਨ ਨੂੰ, ਔਰ ਇਹਨੂੰ ਰਿਪਬਲਿਕ ਡੇ ਦੇ ਤੌਰ ਤੇ ਕਿਹਾ ਗਿਆ। ਸਿੱਖਾਂ ਨੇ ਉਸ ਨੂੰ ਕਾਲਾ ਦਿਵਸ ਬਣਾਇਆ, ਧੋਖਾ ਦਿਵਸ ਜਿਹਨੂੰ ਅਸੀਂ ਕਹਿੰਦੇ, ਔਰ ਉਦੋਂ ਤੋਂ ਸਾਡੀ ਜਿਹੜੀ ਤਰਾਸਦੀ ਦੀ ਕਹਾਣੀ, ਸਾਡੀ ਦੁੱਖ ਦੀ ਕਹਾਣੀ, ਸਾਡੇ ਤੇ ਜ਼ੁਲਮ ਦੀ ਕਹਾਣੀ, ਧੱਕੇ ਦੀ ਕਹਾਣੀ, ਉਸ ਦੀ ਕਾਂਸਟੀਟਿਊਸ਼ਨਲ ਤਰੀਕੇ ਦੇ ਨਾਲ ਸ਼ੁਰੂਆਤ ਜਿਹੜੀ ਹੈ ਉਹ 26 ਜਨਵਰੀ 1950 ਨੂੰ ਹੁੰਦੀ ਹੈ, ਜਿਹੜੀ ਕਿ ਅੱਜ ਤੱਕ ਜਾਰੀ ਹੈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹਦੇ ਪਿਛੋਕੜ ਨਾਲ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਦਾ ਜਿਹੜਾ ਦੌਰ ਆ ਉਹ ਪਹਿਲਾਂ ਵੀ ਡਿਸਕਸ਼ਨਸ ਦਾ ਹਿੱਸਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਵੀ ਡਿਸਕਸ ਕਰਾਂਗੇ ਜੀ। ਪਰ ਇਹਦੇ ਹਵਾਲੇ ਨਾਲ ਮੈਂ ਤੁਹਾਡੇ ਕੋਲੋਂ ਜੇ ਇਹਨੂੰ ਕੌਨਸਟੀਟਿਊਸ਼ਨ ਨੂੰ ਐਜ਼ ਅ ਹੋਲ ਦੇਖਿਆ ਜਾਵੇ ਉਸ ਹਵਾਲੇ ਨਾਲ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੂੰਗਾ ਕਿ ਡਾਕਟਰ BR ਅੰਬੇਦਕਰ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਜਿਹੜੇ ਇਸ ਕਾਨੂੰਨ ਘਾੜਨੀ ਕਮੇਟੀ ਦੇ ਹੈੱਡ ਸੀਗੇ, ਉਹਨਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਨੇ ਇਹ ਕੌਨਸਟੀਟਿਊਸ਼ਨ ਬਣਾਇਆ ਸੀ, ਉਹਨਾਂ ਨੇ ਲੀਡ ਕੀਤਾ ਸੀ। ਤੇ 1953 ਦੇ ਵਿੱਚ ਉਹਨਾਂ ਦੀ ਵੀ ਇੱਕ ਕੋਟ ਆਉਂਦੀ ਹੈ ਰਾਜ ਸਭਾ ਦੇ ਵਿੱਚ, ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਇਸ ਨੂੰ ਸਾੜਨਾ ਚਾਹੁੰਦਾ ਹੁਣ ਇਸ ਕੌਨਸਟੀਟਿਊਸ਼ਨ ਨੂੰ। ਸੋ ਐਜ਼ ਅ ਹੋਲ ਉਹਨਾਂ ਦੇ ਦਿਮਾਗ ਦੀ ਸਥਿਤੀ ਵੀ ਉਸ ਸਮੇਂ ਕੀ ਸੀ, ਜਾਂ ਉਹਨਾਂ ਨੇ ਵੀ ਕੀ ਸੋਚਿਆ ਸੀ, ਕੀ ਸੋਚ ਕੇ ਕਿੰਨਾ ਸਥਿਤੀਆਂ ਨੂੰ ਦੇਖਦਿਆਂ ਹੋਇਆਂ ਇਸ ਬਿਆਨ ਨੂੰ ਦਿੱਤਾ ਸੀ। ਸੋ ਓਵਰਆਲ ਜੇ ਅਸੀਂ ਭਾਰਤ ਦੇ ਨਕਸ਼ੇ ਨੂੰ ਦੇਖਣਾ ਹੋਵੇ ਤਾਂ ਜਿਹੜੀਆਂ ਸਟਰਗਲਸ ਨੇ ਉਹਦੇ ਵਿੱਚ ਚੱਲ ਰਹੀਆਂ ਨੇ, ਮਣੀਪੁਰ ਦੀ ਗੱਲ ਕਰ ਲਈਏ, ਅਸੀਂ ਨਾਗਾਲੈਂਡ ਦੀ ਗੱਲ ਕਰ ਲਈਏ, ਕਸ਼ਮੀਰ ਦੀ ਕਰ ਲਈਏ, ਜਾਂ ਦਲਿਤਾਂ ਦੇ ਹਵਾਲੇ ਨਾਲ ਜਿਨ੍ਹਾਂ ਦਾ ਸੰਬੰਧ ਡਾਕਟਰ BR ਅੰਬੇਦਕਰ ਨਾਲ ਜਾ ਕੇ ਜੁੜਦਾ, ਓਵਰਆਲ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਬਹੁਤੇ ਨੂੰ ਔਰ ਕਈ ਵਾਰ ਸਾਡੇ ਕੁਝ ਜਿਹੜੇ ਦਲਿਤ ਵੀਰ ਭੈਣ ਨੇ ਉਹ ਨਾਰਾਜ਼ ਵੀ ਹੋ ਜਾਂਦੇ ਨੇ ਜਦੋਂ ਅਸੀਂ ਭਾਰਤੀ ਸੰਵਿਧਾਨ ਨੂੰ ਟਾਇਲਟ ਪੇਪਰ ਦੇ ਨਾਲ ਤਸ਼ਬੀਹ ਦਿੰਦੇ ਹਾਂ ਕਿ ਭਾਈ ਸਾਡੇ ਲਈ ਦੀ ਅਹਿਮੀਅਤ ਨਹੀਂ ਹੈ। ਦੇਖੋ, ਕਾਂਸਟੀਟਿਊਐਂਟ ਅਸੈਂਬਲੀ ਦੇ ਚੇਅਰਪਰਸਨ ਦਾ ਰੋਲ ਉਹੀ ਹੁੰਦਾ ਹੈ ਜਿਹੜਾ ਪਾਰਲੀਮੈਂਟ ਦੇ ਸਪੀਕਰ ਦਾ ਹੁੰਦਾ। ਜੇ ਤੁਸੀਂ ਕਦੇ ਪਾਰਲੀਮੈਂਟ ਦੀ ਕਾਰਵਾਈ ਦੇਖੋ, ਸਪੀਕਰ ਦਾ ਕੰਮ ਹੁੰਦਾ ਹੈ ਕਿਸੇ ਨੇ ਕੋਈ ਜਿਹੜਾ ਹੈ ਉਹ ਰੈਜ਼ੋਲੂਸ਼ਨ ਲਿਆਂਦਾ, ਸਪੀਕਰ ਨੇ ਉਹਨੂੰ ਅਲਾਓ ਕਰਨਾ ਜੀ, ਉਹਦੇ ਤੇ ਡਿਬੇਟ ਡਿਸਕਸ਼ਨ, ਕਿਹਨੂੰ ਬੋਲਣ ਦਾ ਟਾਈਮ ਦੇਣਾ ਹੈ, ਕਿਹਨੂੰ ਨਹੀਂ ਦੇਣਾ, ਇੰਨਾ ਕੁ ਡਿਸਾਈਡ ਕਰਨਾ ਹੈ, ਔਰ ਉਸ ਤੋਂ ਬਾਅਦ ਜਿਹੜਾ ਕੋਈ ਵੀ ਪਾਸ ਹੋਣਾ ਉਹ ਉਸ ਹਾਊਸ ਦੀ ਮੈਜੋਰਿਟੀ ਦੇ ਨਾਲ ਹੀ ਹੋਣਾ। ਸੋ ਡਾਕਟਰ ਅੰਬੇਦਕਰ ਦਾ ਰੋਲ ਜਿਹੜਾ ਹੈ ਇਹ ਨਹੀਂ ਹੈ ਕਿ ਜੀ ਉਹਨਾਂ ਨੇ ਦੁਨੀਆ ਦੇ ਸੰਵਿਧਾਨ ਆਪਣੇ ਸਾਹਮਣੇ ਰੱਖ ਲਏ ਤਾਂ ਉਹਦੀ ਨਕਲ ਮਾਰ ਲਈ ਤੇ ਉਹਦਾ ਜਿਹੜਾ ਕੋਈ ਨਵਾਂ, ਜਿਵੇਂ ਉਹਨੇ ਗੋਲਵਲਕਰ ਨੇ ਕਿਹਾ ਭਾਰਤੀ ਸੰਵਿਧਾਨ ਬਾਰੇ, ਉਹਦੇ 'ਚ ਮੈਂ ਤਾਂ ਇਸ ਦੇ ਵੱਡੇ ਵੱਡੇ ਵੋਲਿਊਮ ਨੇ ਕਿ ਇੱਕ ਮੱਦ ਲਿਆਉਣ ਲਈ ਕਿੰਨੀਆਂ ਡਿਬੇਟਸ ਹੋਈਆਂ, ਕੀ ਹੋਇਆ। ਉਦੋਂ ਵੀ ਇਹ ਮੰਗ ਆਈ ਕੁਝ ਨੁਮਾਇੰਦਿਆਂ ਦੀ, ਇਹਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਏ, ਗਾਂ ਨੂੰ ਜਿਹੜਾ ਹੈ ਉਹ ਰਾਸ਼ਟਰੀ ਪਸ਼ੂ ਐਲਾਨਣ, ਸੈਕਰਡ ਐਲਾਨਣ ਦੀ ਗੱਲ ਦੇ ਉੱਤੇ ਵੀ ਜਿਹੜੀ ਹੈ ਡਿਸਕਸ਼ਨਸ ਡਿਬੇਟਸ ਹੋਈਆਂ। ਸੈਪਰੇਟ ਇਲੈਕਟੋਰੇਟ, ਜਿਵੇਂ ਉਸ ਤੋਂ ਪਹਿਲਾਂ ਸਿੱਖ ਆਪਣੇ ਨੁਮਾਇੰਦੇ ਆਪਣੀਆਂ ਵੋਟਾਂ ਨਾਲ ਚੁਣਦੇ ਸੀ, ਮੁਸਲਮਾਨ ਆਪਣੇ ਚੁਣਦੇ ਸੀ, ਡਾਕਟਰ ਅਬੁਲ ਕਲਾਮ ਆਜ਼ਾਦ ਜਿਹੜੇ ਸੀ ਉਹ ਚਾਹੁੰਦੇ ਸੀ ਵੀ ਸੈਪਰੇਟ ਇਲੈਕਟੋਰੇਟ ਰਹੇ, ਲੇਕਿਨ ਕਿਉਂਕਿ ਫੈਸਲਾ ਅਲਟੀਮੇਟਲੀ ਸਿੰਪਲ ਮੈਜੋਰਿਟੀ ਨਾਲ ਹੋਣਾ ਸੀ, ਡਾਕਟਰ ਅੰਬੇਦਕਰ ਦਾ ਰੋਲ, ਕਿਉਂਕਿ ਉਹ ਇੱਕ ਐਕਸਪਰਟ ਸਨ, ਉਹਨਾਂ ਦਾ ਫੀਲਡ ਸੀ, ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹ ਕੇ ਬਹੁਤ, ਸਰ ਕਪੂਰ ਸਿੰਘ ਉਹਨਾਂ ਨੂੰ ਸਾਊਥ ਏਸ਼ੀਆ ਦੇ ਰੋਸ਼ਨ ਦਿਮਾਗ ਇੰਟੈਲੈਕਚੁਅਲ ਕਹਿੰਦੇ, ਕੋਈ ਸ਼ੱਕ ਨਹੀਂ ਹੈ, ਲੇਕਿਨ ਇਹ ਨਹੀਂ ਸੀ ਕਿ ਉਹਨਾਂ ਨੇ ਸੰਵਿਧਾਨ ਲਿਖਿਆ ਤੇ ਉਹਨਾਂ ਨੇ ਮਨਜ਼ੂਰ ਕਰ ਲਿਆ। ਉਹਨਾਂ ਦਾ ਰੋਲ ਐਜ਼ ਏ ਚੇਅਰਪਰਸਨ ਸੀ, ਹਿੰਦੂ ਮੈਜੋਰਿਟੀ ਨੇ ਹੀ ਜਿਹੜਾ ਉੱਥੇ ਬੈਠੇ ਸੀ ਉਹਨਾਂ ਨੇ ਅਲਟੀਮੇਟਲੀ ਡਿਸਾਈਡ। ਇਹ ਠੀਕ ਹੈ ਵੀ ਪੂਨਾ ਪੈਕਟ ਗਾਂਧੀ ਦੇ ਨਾਲ ਹੋਇਆ ਸੀ, ਉਹਦੇ ਥੱਲੇ ਜਿਹੜੀ ਹੈ ਰਿਜ਼ਰਵੇਸ਼ਨ ਦੀ ਗੱਲ ਜ਼ਰੂਰ ਆਈ, ਲੇਕਿਨ ਉਹਨਾਂ ਦਾ ਵੱਸ ਨਹੀਂ ਸੀ, ਔਰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਦੇਖ ਲਿਆ ਕਿ ਵੀ ਕਿਵੇਂ ਉਹਨਾਂ ਨੂੰ ਜਿਹੜਾ ਉਸ ਸੰਵਿਧਾਨ ਦੀਆਂ ਉਲੰਘਣਾਵਾਂ ਹੋਈਆਂ। ਹਾਲਾਂਕਿ ਉਹ ਪਹਿਲੇ ਲਾਅ ਮਿਨਿਸਟਰ ਬਣੇ ਨਹਿਰੂ ਦੀ ਕੈਬਨਿਟ 'ਚ, ਉਹਨਾਂ ਨੂੰ ਫਿਰ ਰਿਜ਼ਾਈਨ ਵੀ ਕੀਤਾ ਉਹਨਾਂ ਨੇ, ਔਰ ਫਿਰ ਬਾਅਦ 'ਚ ਜਦੋਂ ਉਹਨਾਂ ਨੇ ਚੋਣ ਲੜੀ, ਨਹਿਰੂ ਨੇ ਯਕੀਨੀ ਬਣਾਇਆ ਕਿ ਉਹਨਾਂ ਨੂੰ ਡਿਫੀਟ ਕੀਤਾ ਜਾਏ ਉਹਨਾਂ ਦੀ ਸੀਟ ਤੋਂ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਵੱਧ ਦਿਆਨਤੀ ਸੀ, ਜਦੋਂ ਸੈਪਰੇਟ ਇਲੈਕਟੋਰੇਟ ਖਤਮ ਕੀਤਾ ਹੈ, ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ ਹਿੰਦੂ ਬਣਾਇਆ,
ਔਰ ਜਿਸ ਕਿਸਮ ਦਾ ਜਿਹੜਾ ਉਹ ਉਸ ਦਾ ਢਾਂਚਾ ਬਣਾਇਆ ਗਿਆ, ਉਹਦੇ ਚੋਂ ਹੀ ਤੁਸੀਂ ਸਮੈਲ ਕਰ ਸਕਦੇ ਹੋ ਕਿ ਵੀ ਅਲਟੀਮੇਟਲੀ ਉਹਨਾਂ ਦੇ ਸਾਹਮਣੇ ਹਿੰਦੂ ਰਾਸ਼ਟਰੀ ਸੀ, ਉਹ ਸੈਕੂਲਰ ਲਬਾਦੇ ਥੱਲੇ ਸੀ। ਅੱਜ RSS ਵਾਲੇ ਖੁੱਲ੍ਹ ਕੇ ਕਹਿੰਦੇ ਨੇ ਕਿ ਜੀ ਇਹ, ਔਰ ਸੈਕੂਲਰ ਵੀ ਜਦੋਂ ਅਸੀਂ ਕਹਿੰਦੇ, ਐਕਚੁਅਲੀ ਇਹ ਇੰਦਰਾ ਗਾਂਧੀ ਨੇ 1970 'ਚ ਹੁਣ ਤੱਕ ਭਾਰਤੀ ਸੰਵਿਧਾਨ ਦੇ ਵਿੱਚ 101 ਸੋਧਾਂ ਹੋਈਆਂ ਨੇ, 101 ਅਮੈਂਡਮੈਂਟਸ ਹੋਈਆਂ ਨੇ। 1970 'ਚ ਸੈਕੂਲਰ ਸ਼ਬਦ ਉਹਦੇ 'ਚ ਲਿਆਂਦਾ ਗਿਆ ਉਹਨੂੰ ਬਣਾਉਣ ਲਈ, ਅਦਰਵਾਈਜ਼ ਇਹ ਵਰਡ ਵੀ ਨਹੀਂ ਸੀ। ਪਰ ਕੁੱਲ ਮਿਲਾ ਕੇ ਧਾਰਮਿਕ ਆਜ਼ਾਦੀ ਦੀ ਗੱਲ, ਬੇਸ਼ੱਕ ਸਿੱਖਾਂ ਨੂੰ ਹਿੰਦੂ ਐਲਾਨਿਆ ਗਿਆ, ਪਰ ਆਰਟੀਕਲ 25B ਜਾਂ ਆਰਟੀਕਲ 25 ਥੱਲੇ ਸਾਨੂੰ ਕਿਰਪਾਨ ਰੱਖਣ ਦਾ ਹੱਕ ਵੀ ਮਿਲਿਆ, ਜਿਹੜਾ ਕਿੰਨਾ ਕੁ ਸਾਨੂੰ ਉਹਨਾਂ ਨੇ ਇਸਤੇਮਾਲ ਕਰਨ ਦਿੱਤਾ ਹੈ ਉਹ ਸਾਡੇ ਸਾਹਮਣੇ ਹੈ। ਇਸੇ ਤਰ੍ਹਾਂ ਫਰੀडम ਆਫ ਸਪੀਚ ਦਾ ਹੱਕ ਵੀ ਉਹਦੇ 'ਚ ਆਇਆ, ਲੇਕਿਨ ਉਹਦੇ ਥੱਲੇ ਅੱਜ ਜੇ ਤੁਸੀਂ ਸਰਬੱਤ ਖਾਲਸਾ ਕਰਦੇ ਹੋ ਤੇ ਉਹ ਉਹਦੇ ਥੱਲੇ ਤੁਸੀਂ ਦੇਸ਼ ਧਰੋਹੀ ਹੋ ਜਾਂਦੇ ਹੋ ਉਸ ਦਾ। ਸੋ ਗੱਲ ਜਿਹੜੀ ਅਲਟੀਮੇਟਲੀ ਗੱਲ ਇਕੱਲੇ ਡਾਕੂਮੈਂਟ ਦੀ ਨਹੀਂ, ਜੇ ਇੰਨਾ ਹੀ ਕੰਪਲੀਟ ਡਾਕੂਮੈਂਟ ਸੀ 101 ਸੋਧਾਂ ਜਿਹੜੀ 67 ਸਾਲ 'ਚ ਕਰਨ ਦੀ ਕੀ ਲੋੜ ਪੈ ਗਈ। ਅਮਰੀਕਾ 'ਚ ਦੇਖ ਲਓ 250 ਸਾਲ ਤੱਕ ਵੀ ਕਿੰਨੀਆਂ ਅਮੈਂਡਮੈਂਟਸ ਹੋਈਆਂ, 30 ਦਾ ਨੰਬਰ ਕ੍ਰਾਸ ਨਹੀਂ ਕਰਦਾ। ਦੂਸਰੀ ਗੱਲ, ਦੋ ਸ਼ਬਦ ਅੰਗਰੇਜ਼ੀ ਦੇ ਇਸਤੇਮਾਲ ਹੁੰਦੇ ਨੇ, ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ। ਬੇਸ਼ੱਕ ਲੈਟਰ ਦੇ ਤੌਰ ਤੇ ਲੱਗਦਾ ਹੈ ਕਿ ਜੀ ਉਹਦੇ 'ਚ ਬਰਾਬਰੀ, ਹਰ ਇੱਕ ਨੂੰ ਵੋਟ ਦਾ ਹੱਕ, ਇਹ ਉਹ ਦਿੱਤਾ ਹੈ, ਪਰ ਉਹਨੂੰ ਸੰਵਿਧਾਨ ਨੂੰ ਇੰਟਰਪ੍ਰੇਟ ਕਿਹਨੇ ਕਰਨਾ ਹੈ? ਜੱਜਾਂ ਨੇ ਕਰਨਾ ਹੈ। ਹੁਣ ਉਹਨਾਂ ਉਸੇ ਹੀ ਸੰਵਿਧਾਨ ਦੇ ਥੱਲੇ ਨਾ ਸਿੱਖਾਂ ਲਈ ਇਨਸਾਫ ਨਿਕਲਿਆ 32 ਸਾਲ ਬਾਅਦ ਵੀ, ਮੁਸਲਮਾਨਾਂ ਲਈ ਜੋ ਗੁਜਰਾਤ ਦੇ ਵਿੱਚ ਹੋਇਆ 2002 'ਚ ਇਸੇ ਹੀ ਮੋਦੀ ਨੇ ਕੀਤਾ, ਜਿਹੜਾ ਪ੍ਰਾਈਮ ਮਿਨਿਸਟਰ ਹੈ ਜੀ, ਉਹ ਜਿਹੜਾ ਤੁਸੀਂ ਉੜੀਸਾ ਦੇ ਵਿੱਚ ਦੂਸਰੇ 'ਚ ਈਸਾਈਆਂ ਦੇ ਨਾਲ ਦੇਖੋ ਕੀ ਹੋਇਆ। ਔਰ ਕਦੇ ਵੀ ਉਹਨਾਂ ਲਈ, ਕਿਉਂਕਿ ਜਿਹੜੇ ਜੱਜ ਅਲਟੀਮੇਟਲੀ ਬੈਠੇ ਨੇ ਜੁਡੀਸ਼ਰੀ ਦੇ ਵਿੱਚ, ਉਹਨਾਂ ਦੀ ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਉਹ ਹਿੰਦੂਤਵੀ ਹੈ, ਮਨੂਵਾਦੀ ਹੈ। ਔਰ ਸੁਪਰੀਮ ਕੋਰਟ ਨੇ ਤਾਂ ਹੁਣ 1995 'ਚ ਇੱਕ ਫੈਸਲਾ ਹੀ ਸੁਣਾ ਦਿੱਤਾ ਹੈ ਕਿ ਹਿੰਦੂ ਕੋਈ ਮਜ਼ਹਬ ਨਹੀਂ ਹੈ, ਹਿੰਦੂ ਹੋਣ ਦਾ ਮਤਲਬ ਵੇ ਆਫ ਲਾਈਫ ਹੈ। ਔਰ ਭਾਰਤੀ ਚੀਫ ਜਸਟਿਸ ਜਿਹੜਾ ਪੱਗ ਵਾਲਾ ਬਿਠਾਇਆ, ਉਹਨੇ ਅਜੇ ਹਫ਼ਤਾ ਪਹਿਲਾਂ ਹੀ ਕਿਹਾ ਕਿ ਜੀ ਮੈਨੂੰ ਆਈ ਐਮ ਏ ਹਿੰਦੂ ਐਂਡ ਆਈ ਐਮ ਨਾਟ ਅਫਰੇਡ ਆਫ ਐਨੀਬਡੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ 70 ਸਾਲ ਦੇ ਵਿੱਚ ਸੰਵਿਧਾਨ ਕਿੱਥੋਂ ਕਿੱਥੇ ਲੈ ਕੇ ਪਹੁੰਚ ਗਿਆ ਸਾਨੂੰ ਜੀ। ਡਾਕਟਰ ਸਾਹਿਬ, ਤੁਸੀਂ ਜਿਵੇਂ ਇਹ ਓਵਰਆਲ ਸਿਚੁਏਸ਼ਨ ਨੂੰ ਐਨਾਲਾਈਜ਼ ਕੀਤਾ ਹੈ, ਤਾਂ ਜੇ ਅਖੀਰ ਦੇ ਵਿੱਚ ਜਿਹੜੇ ਸਾਡੇ ਕੋਲ 3-4 ਮਿੰਟ ਹੈਗੇ ਆ ਉਹਨਾਂ ਵਿੱਚ ਮੈਂ ਤੁਹਾਨੂੰ ਪੁੱਛਣਾ ਹੋਵੇ ਵੀ ਐਜ਼ ਅ ਹੋਲ ਜਦੋਂ ਡੀ ਫੈਕਟੋ ਭਾਰਤ ਦੇ ਵਿੱਚ ਹੈਗੇ ਆ, ਸਿੱਖ ਕੌਮ ਵੀ ਹੈਗੀ ਹੈ, ਬਾਕੀ ਮਾਈਨੋਰਿਟੀਜ਼ ਦੀ ਵੀ ਅਸੀਂ ਗੱਲ ਕੀਤੀ ਹੈ, ਤਾਂ ਤੁਸੀਂ ਇਹਨੂੰ ਐਜ਼ ਅ ਕੰਬਾਈਨਡ ਇੱਕ ਫੋਰਸ ਦੇ ਵਜੋਂ ਦੇਖਦੇ ਹੋ ਉਸ ਨਿਜ਼ਾਮ ਦੇ ਨਾਲ ਲੜਨ ਦੇ ਲਈ, ਜਾਂ ਜੇ ਅਸੀਂ ਦੇਖੀਏ ਵੀ ਸਿੱਖ ਆਪਣੀ ਖਾਲਿਸਤਾਨ ਦੀ ਗੱਲ ਕਰਦੇ ਨੇ, ਕਸ਼ਮੀਰੀ ਆਪਣੀ ਗੱਲ ਕਰਦੇ ਨੇ, ਨਾਗਾਲੈਂਡ ਦੇ ਆਪਣੀ ਗੱਲ ਕਰਦੇ ਨੇ, ਇਹਨਾਂ ਨੂੰ ਤੁਸੀਂ ਵੱਖੋ ਵੱਖ ਕਰਕੇ ਦੇਖਦੇ ਹੋ? ਦੇਖੋ, ਸੋਵੀਅਤ ਯੂਨੀਅਨ ਦਾ ਬੜਾ ਪਾਵਰਫੁਲ ਕਨਸਟੀਟਿਊਸ਼ਨ ਸੀ, 15 ਉਹਨਾਂ ਦੀਆਂ ਯੂਨਿਟਸ, ਉਹਨਾਂ ਨੇ ਸੰਵਿਧਾਨਕ ਹੱਕ ਵੀ ਉਹਨਾਂ ਨੂੰ ਦਿੱਤਾ ਸੀ ਕਿ ਉਹ ਅੱਡ ਹੋ ਸਕਦੇ ਨੇ, ਲੇਕਿਨ ਉਹਨਾਂ ਦੀ ਆਇਰਨ ਫਿਸਟ ਸੀ। ਜਦੋਂ ਸੋਵੀਅਤ ਯੂਨੀਅਨ ਦਾ ਢਾਂਚਾ ਕਰੈਕ ਹੋਇਆ ਇਕਨੋਮਿਕਲੀ, ਫੌਜ ਉਹਨਾਂ ਦੀ ਚੈਕੋਸਲੋਵਾਕੀਆ, ਪੋਲੈਂਡ, ਅਫਗਾਨਿਸਤਾਨ 'ਚ ਫਸ ਗਏ, ਤੇ ਫਿਰ ਇਹ ਨਹੀਂ ਹੈ ਉਹ ਹੱਕ ਉਹਨਾਂ ਨੇ ਦਿੱਤਾ ਇਸ ਲਈ ਨਹੀਂ ਕਿ ਉਹ ਦੇਣਾ ਚਾਹੁੰਦੇ ਸੀ, ਉਹਨਾਂ ਨੇ ਕਿੰਨੇ ਜ਼ੁਲਮ ਕੀਤੇ ਉੱਥੇ ਉਹਨਾਂ ਨੂੰ ਨਾਲ ਰੱਖਣ ਲਈ, ਫਿਰ ਅਲਟੀਮੇਟਲੀ ਉਹਨਾਂ ਦੇ 15 ਦੇਸ਼ ਬਣ ਗਏ। ਸੋ ਅਸੀਂ ਸਮਝਦੇ ਹਾਂ ਕਿ ਇਹ ਠੀਕ ਹੈ ਕਿ ਸਾਨੂੰ ਆਈਡੀਅਲੀ ਸਪੀਕਿੰਗ ਇੱਕ ਟੁਗੈਦਰ ਫਰੰਟ ਹੋਣਾ ਚਾਹੀਦਾ ਹੈ, ਇੱਕ ਆਪਣਾ, ਲੇਕਿਨ ਜਿਹੜਾ ਸਿੱਖਾਂ ਦਾ ਇਸ਼ੂ ਹੈ ਉਹ ਇੱਕ ਅੱਡ ਖਾਲਿਸਤਾਨ ਦੇ ਮੁਲਕ ਦਾ ਆਉਂਦਾ ਹੈ। ਦਲਿਤ ਭਾਈਚਾਰਾ ਉਹ ਬ੍ਰਾਹਮਣਵਾਦ ਦੇ ਖਿਲਾਫ ਬੋਲਦੇ ਨੇ, ਸੰਵਿਧਾਨ ਦੇ ਥੱਲੇ ਹੋਣ ਦੇ ਬਾਵਜੂਦ ਵੀ ਉਹਨਾਂ ਤੇ ਜ਼ੁਲਮ ਹੁੰਦੇ ਨੇ, ਪਰ ਉਹ ਦੇਸ਼ ਤੋੜਨ ਦੇ ਹੱਕ 'ਚ ਨਹੀਂ ਨੇ, ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੂੰ ਇਸ ਦੇ ਨਾਲ ਰਾਹਤ ਮਿਲਦੀ ਹੈ, ਉਹ ਕੱਲੇ ਟੁੱਟਦੇ ਨੇ। ਇਸੇ ਤਰ੍ਹਾਂ ਸਿਰਫ ਕਸ਼ਮੀਰੀ ਮੁਸਲਮਾਨ ਆਜ਼ਾਦ ਹੋਣਾ ਚਾਹੁੰਦਾ ਹੈ, ਬਾਕੀ ਦੇ ਭਾਰਤ ਦੇ ਮੁਸਲਮਾਨ ਬਰਾਬਰੀ ਦੇ ਹੱਕ ਚਾਹੁੰਦੇ। ਸੋ ਅਸੀਂ ਸਮਝਦੇ ਹਾਂ ਕਿ ਕੁਝ ਮੁੱਦਿਆਂ ਤੇ ਕੁਝ ਲੈਵਲ ਤੱਕ ਅਸੀਂ ਨਾਲ ਲੈ ਸਕਦੇ ਹਾਂ, ਪਰ ਕੁੱਲ ਮਿਲਾ ਕੇ ਜਿਹੜੀ ਫਰੀडम ਹੈ ਸਾਰਿਆਂ ਦੀ, ਉਹ ਨਿਕਲੇਗੀ ਇਸ ਸੈਂਟਰਲਾਈਜ਼ ਸਿਸਟਮ ਦੇ ਸੋਵੀਅਤ ਯੂਨੀਅਨ ਵਾਂਗ, ਯੂਗੋਸਲਾਵੀਆ ਵਾਂਗ ਟੁੱਟਣ 'ਚ, ਔਰ ਉਹ ਅੰਦਰੋਂ ਹੀ ਟੁੱਟੇਗਾ। ਜਿਸ ਕਿਸਮ ਦਾ ਇਕਨੋਮਿਕਲ ਸਟਰਕਚਰ ਹੈ, ਜਿਸ ਕਿਸਮ ਦਾ ਜਿਹੜਾ ਅਨਰੈਸਟ ਹੈ 10 ਤੋਂ ਜ਼ਿਆਦਾ ਥਾਵਾਂ ਤੇ, ਜਿਵੇਂ ਸਿਸਟਮ ਦੇ ਵਿੱਚ ਪੋਲਰਾਈਜੇਸ਼ਨ ਹੋ ਰਹੀ ਹੈ, ਹਿੰਦੂ ਔਰ ਮੁਸਲਮਾਨ ਜਿਹੜੇ ਨੇ, ਹਿੰਦੂਆਂ ਨੇ ਕਿਵੇਂ ਮੁਸਲਮਾਨਾਂ ਨੂੰ 170 ਮਿਲੀਅਨ ਮੁਸਲਮਾਨ ਨੇ, 30 ਮਿਲੀਅਨ ਦੁਨੀਆ 'ਚ ਸਿੱਖ ਨੇ, ਈਸਾਈ ਇਕੱਲੇ 30 ਮਿਲੀਅਨ ਇੰਡੀਆ 'ਚ ਨੇ, 23-24 ਮਿਲੀਅਨ ਸਿੱਖ ਨੇ, ਔਰ ਦਲਿਤ ਫੈਕਟਰ ਔਰ ਦੂਸਰੇ ਦੇਖੇ। ਸੋ ਕੁੱਲ ਮਿਲਾ ਕੇ ਭਾਰਤ ਦਾ ਹਸ਼ਰ ਅਲਟੀਮੇਟਲੀ ਸੋਵੀਅਤ ਯੂਨੀਅਨ ਵਾਲਾ ਹੋਏਗਾ। ਪਰ ਮੈਂ ਕਨਕਲੂਡ ਕਰਾਂ ਕਿ ਵੀ ਸਾਨੂੰ ਇਹ ਚਾਹੀਦਾ ਹੈ ਜ਼ਰੂਰ ਕਿ ਜਿਹੜੇ ਓਪਰੈਸਡ ਲੋਕ ਨੇ ਭਾਰਤ ਦੇ ਨਕਸ਼ੇ ਦੇ ਵਿੱਚ,
ਅਸੀਂ ਉਹਨਾਂ ਨੂੰ ਲੀਡਰਸ਼ਿਪ ਪ੍ਰੋਵਾਈਡ ਕਰੀਏ। ਸਿੱਖਾਂ ਦੇ ਕੋਲ ਭਾਵੇਂ ਨੰਬਰ ਨਹੀਂ ਹੈ ਪਰ ਗਟਸ ਨੇ, ਲੜਨ ਦੀ ਸਪਿਰਿਟ ਹੈ, ਗਲੋਰੀਅਸ ਹਿਸਟਰੀ ਹੈ, ਔਰ ਅੱਜ ਪ੍ਰੋਸਪਰਸ ਡਾਇਸਪੋਰਾ ਜਿਹੜਾ 150 ਤੋਂ ਜ਼ਿਆਦਾ ਦੇਸ਼ਾਂ 'ਚ ਸਾਡੀ ਮੌਜੂਦਗੀ, ਸਾਨੂੰ ਇਹ ਲੀਡਰਸ਼ਿਪ ਰੋਲ ਪ੍ਰੋਵਾਈਡ ਕਰਨ ਦੀ ਲੋੜ ਹੈ ਤਾਂ ਕਿ ਇਸ ਇੰਡੀਅਨ ਨਿਜ਼ਾਮ ਨੂੰ ਜਿਹੜਾ ਅਨਜਸਟ ਹੈ, ਜਿਹੜਾ ਓਪਰੈਸਿਵ ਹੈ, ਇਸ ਦਾ ਹਾਲ ਅਸੀਂ ਅਲਟੀਮੇਟਲੀ ਸੋਵੀਅਤ ਯੂਨੀਅਨ ਵਾਲਾ ਕਰੀਏ ਔਰ ਉਸ ਖਿੱਤੇ ਦੀਆਂ ਸਾਰੀਆਂ ਕੌਮਾਂ ਜਿਹੜੀਆਂ ਨੇ ਉਹ ਆਜ਼ਾਦ ਹੋ ਕੇ ਪਰਸੂਟ ਆਫ ਹੈਪੀਨੈਸ ਇਸ ਆਨੰਦ ਨੂੰ ਮਾਣ ਸਕਣ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਧੰਨਵਾਦ। ਤੁਸੀਂ ਆਪਣੇ ਵਿਚਾਰ ਇਸ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆ। ਇਸ ਦੇ ਨਾਲ ਅਸੀਂ ਇਜਾਜ਼ਤ ਚਾਹਾਂਗੇ। ਵਿਊਅਰਸ, ਸਾਡਾ ਸਮਾਂ ਅੱਜ ਦੇ ਸ਼ੋਅ ਦਾ ਇੱਥੇ ਹੀ ਸਮਾਪਤੀ ਦੇ ਵੱਲ ਜਾ ਰਿਹਾ ਤੇ ਜਾਂਦੇ ਜਾਂਦੇ ਤੁਹਾਨੂੰ ਮੈਂ ਫੇਰ ਦੱਸ ਦਿਆਂ ਕਿ ਜਿਹੜੇ ਦਰਸ਼ਕ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਸਾਨੂੰ ਤੁਹਾਡੀ ਵਿੱਤੀ ਸਹਾਇਤਾ ਦੀ ਲੋੜ ਹੈਗੀ ਹੈ TV 84 ਨੂੰ ਅੱਗੇ ਚਲਾਉਣ ਦੇ ਲਈ, ਬਿਕਾਜ਼ ਅਸੀਂ ਸਿਰਫ ਤੇ ਸਿਰਫ ਡੋਨੇਸ਼ਨਸ ਦੇ ਸਿਰ ਤੇ ਉੱਪਰ ਹੀ ਆਪਣਾ ਜਿਹੜਾ ਹੈਗਾ ਉਹ ਕੰਮਕਾਰ ਚਲਾ ਪਾ ਰਹੇ ਹਾਂ। ਸੋ ਤੁਸੀਂ ਸਾਨੂੰ www.tv84.tv ਤੇ ਜਾ ਕੇ ਉੱਥੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਉਸੇ ਹਵਾਲੇ ਨਾਲ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ donate.tv84@gmail.com ਤੇ ਲਿਖ ਵੀ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਨੂੰ ਇਸ ਸੈਗਮੈਂਟ ਦਾ ਅਗਲਾ ਭਾਗ ਦੁਬਾਰਾ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਤੁਹਾਡਾ ਸਵਾਗਤ ਹੈ ਜੀ, ਜਿੱਥੇ ਅਸੀਂ ਇਸ ਸ਼ੋਅ ਦੇ ਪਿਛਲੇ ਸੈਗਮੈਂਟ ਦੇ ਵਿੱਚ ਭਾਰਤ ਦੇ ਸੰਵਿਧਾਨ ਤੇ ਉਸ ਦੇ ਨਾਲ ਰਿਲੇਟਡ ਜਿਹੜਾ ਬੈਕਗਰਾਊਂਡ ਹੈਗਾ ਉਹਦੇ ਉੱਪਰ ਡਿਸਕਸ਼ਨ ਕੀਤੀ ਸੀ ਡਾਕਟਰ ਅਮਰਜੀਤ ਸਿੰਘ ਦੇ ਨਾਲ। ਅੱਜ ਅਸੀਂ ਉਹਨੂੰ ਅੱਗੇ ਤੋਰਦੇ ਹਾਂ, ਆਪਣੀ ਜਿਹੜੀ ਗੱਲਬਾਤ ਹੈ ਉਹਨੂੰ ਅੱਗੇ ਵਧਾਉਂਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਅਸੀਂ ਬੀਤੇ ਸੈਗਮੈਂਟ ਦੇ ਵਿੱਚ ਸਾਰੀ ਡਿਸਕਸ਼ਨ ਕੀਤੀ ਹੈ ਬੈਕਗਰਾਊਂਡ ਦੇ ਹਵਾਲੇ ਨਾਲ, ਸੋ ਜੇ ਅਸੀਂ 1947 ਦੇ ਤੋਂ ਬਾਅਦ ਦਾ ਸਮਾਂ ਦੇਖੀਏ ਤੇ ਅੱਜ ਤੱਕ ਅਸੀਂ ਸਿੱਖ ਕੌਮ ਦੀ ਗੱਲ ਕਰੀਏ, ਅਸੀਂ ਕਿੱਥੇ ਆ ਕੇ ਖਲੋਤੇ ਹਾਂ, ਇਹ ਇੱਕ ਬੇਸਿਕ ਜਿਹਾ ਕੁਐਸਚਨ ਹੈਗਾ। 1947 ਦੇ ਵਿੱਚ ਜਦੋਂ ਕਾਲੇ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ ਅਕਾਲੀ ਦਲ ਵੱਲੋਂ, ਤਾਂ ਉਸ ਸਮੇਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਸੀਗਾ ਸਿੱਖਾਂ ਦੇ ਵੱਲੋਂ। ਤੇ ਅੱਜ ਉਸ ਤੋਂ ਬਾਅਦ ਸਟਰਗਲ ਸ਼ੁਰੂ ਹੁੰਦੀ ਹੈ, ਉਹ ਪੰਜਾਬੀ ਲੈਂਗੁਏਜ ਨੂੰ ਲੈ ਕੇ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਨੂੰ, ਪੰਜਾਬੀ ਸੂਬੇ ਦੀ ਸਟਰਗਲ ਹੋਵੇ, ਜਾਂ 1984 ਦੇ ਵਿੱਚ ਉਸ ਤੋਂ ਪਹਿਲਾਂ ਜਿਹੜਾ ਧਰਮ ਯੁੱਧ ਮੋਰਚੇ ਦੀ ਸਟਰਗਲ ਹੋਵੇ, ਉਸ ਤੋਂ ਬਾਅਦ ਦਾ ਅਸੀਂ ਸਮਾਂ ਦੇਖਦੇ ਹਾਂ। ਤਾਂ ਅਸੀਂ ਅੱਜ ਕਿੱਥੇ ਆ ਕੇ ਖਲੋਤੇ ਹਾਂ, ਉਹੀ ਅਕਾਲੀ ਦਲ ਦਾ ਅੱਜ ਕੀ ਸਟੈਂਡ ਹੈਗਾ, ਤੇ ਓਵਰਆਲ ਜੇ ਸਿੱਖਾਂ ਦੀ ਜਿਹੜੀ ਸਿਚੁਏਸ਼ਨ ਹੈ, ਮਾਨਸਿਕਤਾ, ਉਹਦੇ ਵਿੱਚ ਵੀ ਜਿਹੜਾ ਨਿਘਾਰ ਹੈ ਉਹ ਦੇਖਣ ਨੂੰ ਮਿਲਦਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮਾਸਟਰ ਤਾਰਾ ਸਿੰਘ ਜਿਹਨੇ ਮੁੱਖ ਤੌਰ ਤੇ 47 ਦੇ ਵਿੱਚ ਕਾਂਗਰਸ ਦੇ ਨਾਲ ਹੈਂਡ ਜੁਆਇਨ ਕਰਨ ਦਾ ਫੈਸਲਾ ਲਿਆ, ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਇੱਕ ਗੱਲ ਲਿਖੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬਹੁ ਗਿਣਤੀ ਦਾ ਰਾਜ ਹੁੰਦਾ ਹੈ, ਇਹ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਜੀ। ਡਿਕਟੇਟਰਸ਼ਿਪ 'ਚ ਆਸ ਹੁੰਦੀ ਹੈ ਕਿ ਵੀ ਜੇ ਡਿਕਟੇਟਰ ਮਰ ਜਾਏ ਤੇ ਸ਼ਾਇਦ ਤੁਹਾਡੀ ਖਲਾਸੀ ਹੋ ਜਾਏ, ਪਰ ਤੁਸੀਂ ਬਹੁ ਗਿਣਤੀ ਦੇ ਗਲਬੇ ਤੋਂ ਨਿਕਲ ਨਹੀਂ ਸਕਦੇ। ਸੋ ਸਾਡੀ ਜਿਹੜੀ ਸਿਚੁਏਸ਼ਨ ਇਸ 70 ਸਾਲ 'ਚ 15 ਅਗਸਤ 1947 ਤੋਂ ਬਾਅਦ ਬਣੀ, ਅੱਜ ਸਾਡੀ ਵੱਡੀ ਗਿਣਤੀ ਦੀ ਮਾਨਸਿਕਤਾ ਦੇ ਉੱਤੇ ਇੱਕ ਖੌਫ, ਡਰ ਔਰ ਬਹੁ ਗਿਣਤੀ ਦਾ ਗਲਬਾ, ਉਹਨਾਂ ਦੀ ਤਹਿਜ਼ੀਬ ਦਾ ਅਸਰ, ਇਹ ਸਾਰੇ ਹੀ ਜਿਹੜੇ ਨੇ ਉਹ ਉਹਨਾਂ ਦਾ ਅਸਰ ਕਾਫੀ ਪ੍ਰਤੱਖ ਨਜ਼ਰ ਆਉਂਦਾ ਹੈ। ਹਾਲਾਂਕਿ ਇਹ ਵੀ ਮਾਸਟਰ ਤਾਰਾ ਸਿੰਘ ਔਰ ਅਕਾਲੀ ਦਲ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨਾਂ ਨੇ ਇੱਕਦਮ ਬਾਅਦ 47 ਤੋਂ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਕਿ ਵੀ ਇਹ ਅਸੀਂ ਗਲਤ ਫੈਸਲਾ ਲੈ ਲਿਆ। ਉਹਨਾਂ ਨੇ ਇੱਕਦਮ ਲਾਮਬੰਦੀ ਵੀ ਸ਼ੁਰੂ ਕਰ ਦਿੱਤੀ ਔਰ ਮਾਸਟਰ ਤਾਰਾ ਸਿੰਘ 1948 ਦੇ ਵਿੱਚ ਪਹਿਲੀ ਵਾਰ ਗ੍ਰਿਫਤਾਰ ਹੋਏ, ਔਰ ਜੇ ਉਹਨਾਂ ਦਾ ਟਰੈਕ ਰੈਕਡ ਦੇਖੋ ਤਾਂ ਉਹਨਾਂ ਨੇ ਭਾਰਤੀ ਜੇਲ੍ਹਾਂ 'ਚ ਜ਼ਿਆਦਾ ਸਮਾਂ ਗੁਜ਼ਾਰਿਆ ਹੈ ਜਿਹੜਾ ਅੰਗਰੇਜ਼ਾਂ ਦੀਆਂ ਜੇਲ੍ਹਾਂ ਨਾਲੋਂ। ਔਰ ਇਸ ਸਾਰੇ ਦੌਰ 'ਚ ਉਸ ਲਾਮਬੰਦੀ ਦਾ ਹਿੱਸਾ ਸੀ ਕਿ ਜਿੱਥੇ ਉਹਨੂੰ ਕਾਲਾ ਦਿਵਸ ਸੰਵਿਧਾਨ ਨੂੰ ਨਕਾਰਿਆ, ਉੱਥੇ ਨਾਲ ਦੀ ਨਾਲ ਹੀ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬੇ ਦੀ ਮੰਗ ਤਾਂ ਕਿ ਸਿੱਖ ਮੈਜੋਰਟੀ ਏਰੀਆਜ਼ ਆਉਣ। ਪਰ ਅਸੀਂ ਬਹੁ ਗਿਣਤੀ ਦੀ ਜ਼ਹਿਨੀਅਤ ਦੇਖੀਏ ਕਿ 1951 ਦੇ ਵਿੱਚ ਪਹਿਲੀ ਸੈਂਸਸ ਹੁੰਦੀ ਹੈ ਔਰ ਪੰਜਾਬ ਦੇ ਸਾਡੇ ਹਿੰਦੂ ਭਰਾ ਭੈਣਾਂ ਗੱਜ ਵੱਜ ਕੇ, ਮੀਡੀਆ ਵੀ ਇਹਨਾਂ ਦੇ ਕੋਲ ਸੀ, ਜਲੰਧਰ ਬੇਸ ਸਾਰੇ
ਹਿੰਦੀ ਮਿਲਾਪ, ਪ੍ਰਤਾਪ, ਹਿੰਦ ਸਮਾਚਾਰ, ਪੰਜਾਬ ਕੇਸਰੀ ਬਾਅਦ ਸ਼ੁਰੂ ਕੀਤਾ, ਜਗ ਬਾਣੀ, ਉਹਨਾਂ ਨੇ ਪੂਰਾ ਕੈਂਪੇਨ ਕੀਤਾ ਕਿ ਸਾਡੀ ਬੋਲੀ ਜਿਹੜੀ ਹੈ ਉਹ ਪੰਜਾਬੀ ਨਹੀਂ ਹੈ, ਔਰ ਉਹਨਾਂ ਨੇ ਪੰਜਾਬੀ ਹਿੰਦੂਆਂ ਨੂੰ ਕਿਹਾ ਕਿ ਉਹ ਹਿੰਦੀ ਲਿਖਵਾਉਣ। ਸੋ 1951, 61 ਇਹ ਸਾਰੀਆਂ ਸੈਂਸਸ ਨੇ। 1961 ਦੀ ਸੈਂਸਸ ਹੀ ਆਧਾਰ ਬਣਿਆ ਸੀ ਪੰਜਾਬੀ ਸੂਬਾ ਦੀ ਜਿਹੜੀ ਹੈ ਡਿਮਾਰਕੇਸ਼ਨ ਹੋਈ। ਸੋ ਕੁੱਲ ਮਿਲਾ ਕੇ ਜਿਹੜੀ ਮੈਜੋਰਿਟੀ ਦੀ ਹਿੰਦੂ ਬਹੁ ਗਿਣਤੀ ਦੀ ਜ਼ਹਿਨੀਅਤ ਸੀ ਉਹ ਜ਼ਹਿਰੀਲੀ ਹੁੰਦੀ ਚਲੀ ਗਈ। ਸਿੱਖਾਂ ਨੇ ਠੱਗੇ ਹੋਏ ਮਹਿਸੂਸ ਕੀਤਾ। ਅਕਾਲੀਆਂ ਦੀ ਕਮਾਂਡ ਥੱਲੇ ਸਿੱਖਾਂ ਨੇ ਮੋਰਚੇ ਵੀ ਲਾਏ। ਅਖੀਰਲਾ ਮੋਰਚਾ ਧਰਮਯੁੱਧ ਮੋਰਚਾ ਹੈ, 2 ਲੱਖ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਇਸੇ ਦੌਰਾਨ ਉਹਨਾਂ ਹੀ ਸਿੱਖਾਂ ਨੇ ਸਿਵਲ ਲਿਬਰਟੀਜ਼ ਦੇ ਲਈ ਸਾਰੇ ਭਾਰਤ ਭਰ ਦੇ ਹਿੰਦੂਆਂ ਦੀ ਐਮਰਜੈਂਸੀ ਦੇ ਖਿਲਾਫ 18 ਮਹੀਨੇ ਮੋਰਚਾ ਲਾਇਆ, 40,000 ਗ੍ਰਿਫਤਾਰੀਆਂ ਦਿੱਤੀਆਂ। ਪਰ ਇਹਨੇ ਕੋਈ ਬਹੁ ਗਿਣਤੀ ਦੇ ਅੰਦਰ ਹਮਦਰਦੀ ਨਹੀਂ ਪੈਦਾ ਕੀਤੀ ਕਿ ਦੇਖੋ ਇਹ ਸਾਡੀ ਆਜ਼ਾਦੀਆਂ ਲਈ ਇਹ। ਔਰ ਉਹ ਪੀਰੀਅਡ ਸੀ ਕਿ ਬਾਕੀ ਸਾਰੀਆਂ ਪਾਰਟੀਆਂ ਦੁਮ ਦਮਾ ਕੇ ਕੋਈ ਮਾਫੀਨਾਮੇ ਦੇ ਰਿਹਾ ਸੀ। RSS ਦਾ ਗੋਲਵਲਕਰ ਜੇਲ੍ਹ ਚੋਂ ਚਿੱਠੀ ਲਿਖ ਕੇ ਮਾਫੀ ਮੰਗ ਰਿਹਾ ਸੀ ਇੰਦਰਾ ਗਾਂਧੀ ਤੋਂ। ਸਭ ਫਲੈਟ ਹੋ ਗਏ ਸੀ। ਪਰ ਇਹ ਬਹੁ ਗਿਣਤੀ ਦੀ ਜਿਹੜੀ ਕਰੂਐਲਿਟੀ ਹੁੰਦੀ ਹੈ ਔਰ ਮੈਜੋਰਿਟੀ ਦਾ ਗਲਬਾ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਬਾਵਜੂਦ ਜੇ ਭਾਰਤ ਦੀ ਇੰਦਰਾ ਗਾਂਧੀ ਦੀ ਕਮਾਂਡ ਵਾਲੀ ਸਰਕਾਰ ਨੇ ਫੁੱਲ ਸਕੇਲ ਸਾਡੇ ਦਰਬਾਰ ਸਾਹਿਬ ਤੇ ਔਰ ਸਿੱਖ ਕੌਮ ਤੇ ਹਮਲਾ ਕੀਤਾ ਕਿ ਉਹਨਾਂ 37 ਸਾਲਾਂ 'ਚੋਂ ਸਾਡੀ ਵਿਲ ਨਹੀਂ ਸੀ ਤੋੜ ਸਕੇ। ਔਰ ਉਹਨਾਂ ਨੇ ਦੇਖਿਆ ਕਿ ਵੀ ਇਹਦੇ ਬਾਵਜੂਦ ਕਿ ਮੈਜੋਰਿਟੀ ਦੇ ਥੱਲੇ ਅਸੀਂ ਇਹਨਾਂ ਦੇ ਹੱਕ ਗੁਰਦੁਆਰਿਆਂ 'ਚ ਇੰਟਰਫੀਅਰੈਂਸ, ਸ਼੍ਰੋਮਣੀ ਕਮੇਟੀ 'ਚ ਸਿੱਧੇ ਤੌਰ ਤੇ ਜਿਹੜੀ ਹੈ ਕਾਂਗਰਸ ਪਾਰਟੀ ਚੋਣਾਂ ਲੜਦੀ ਸੀ, ਵਿਤਕਰੇ, ਕੋਈ ਸਿੱਖ ਜਰਨਲ ਨਾ ਬਣਾਉਣਾ, ਇਹ ਸਾਰੇ ਵਿਤਕਰੇ ਚੱਲ ਰਹੇ ਸੀ। ਪਰ ਉਹਨਾਂ ਨੇ ਦੇਖਿਆ ਵੀ ਇਹ ਸਿੱਖ ਕਾਬੂ ਨਹੀਂ ਆਉਂਦੇ, ਇਹਨਾਂ 'ਚ ਆਜ਼ਾਦੀ ਲਈ ਜਿਹੜਾ ਜਜ਼ਬਾ ਹੈ। ਫਿਰ ਇਹਨਾਂ ਨੇ ਸਾਨੂੰ ਫਾਈਨਲ ਸਾਡਾ ਸੋਲੂਸ਼ਨ ਉਹ ਕੱਢਿਆ, ਟੈਂਕਾਂ ਤੋਪਾਂ ਨਾਲ ਹਮਲਾ। ਫਿਰ ਸਾਡੀ ਇੱਕ ਜਨਰੇਸ਼ਨ ਮਾਰ ਮੁਕਾਈ। ਸੋ ਇਹਦੇ ਬਾਵਜੂਦ ਹਾਲਾਂਕਿ ਜਿਵੇਂ ਮੈਂ ਬਿਗਨਿੰਗ 'ਚ ਕਿਹਾ ਸੀ ਕਿ ਉਹ ਜਿਹੜੀ ਮਾਨਸਿਕਤਾ ਹੈ ਉਹਦੇ 'ਚ ਬਹੁ ਗਿਣਤੀ ਦਾ ਖੌਫ, ਗਲਬਾ, ਤਹਿਜ਼ੀਬ ਦਾ ਅਸਰ ਨਜ਼ਰ ਆਉਂਦਾ। ਪਰ ਮੈਂ ਸਮਝਦਾ ਵੀ ਇਹ ਗੱਲ ਰਿਮਾਰਕੇਬਲ ਹੈ ਗੁਰੂ ਦੀ ਕਲਾ ਹੈ ਪੰਥ ਦੇ ਵਿੱਚ ਕਿ ਇਹਦੇ ਬਾਵਜੂਦ ਕਿ ਇੰਨਾ ਕੁਛ ਅਸੀਂ ਸਹਿ, ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ 1.5 ਸਾਲ 'ਚ 100 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ। ਹੁਣ ਉਹਦੇ 'ਚ ਪਹਿਲਾ ਸਰਬੱਤ ਖਾਲਸਾ ਜਿਹੜਾ 2015 'ਚ 10 ਨਵੰਬਰ ਨੂੰ ਹੁੰਦਾ ਹੈ ਚੱਬੇ ਦੀ ਧਰਤੀ ਤੇ 5 ਲੱਖ ਸਿੱਖ ਪਹੁੰਚ ਜਾਂਦੇ ਨੇ। ਇਹਦੇ ਬਾਵਜੂਦ ਕਿ ਰੁਕਾਵਟਾਂ ਨੇ ਔਰ ਕਿਉਂ ਜਿਹਾ ਉਹਨਾਂ ਨੇ ਮਾਹੌਲ ਬਣਾਇਆ। ਔਰ ਜਿਹੜੇ ਉੱਥੇ ਆਏ ਕਿਸੇ ਦੇ ਹੱਥ 'ਚ ਝੰਡਾ, ਕਿਸੇ ਦੇ ਹੱਥ 'ਚ 3 ਫੁੱਟੀ ਕਿਰਪਾਨ ਹੈ। ਸੋ ਸਪਿਰਿਟ ਮਰੀ। ਫਿਰ ਅਸੀਂ 10 ਨਵੰਬਰ 2016 ਦਾ ਸਰਬੱਤ ਖਾਲਸਾ ਦੇਖਦੇ ਹਾਂ। ਪਹਿਲੇ ਨੂੰ ਉਹਨਾਂ ਨੇ ਬਦਲਿਆ, ਨਹੀਂ ਹੋਣ ਦਿੱਤਾ। ਔਰ ਜਦੋਂ ਦੁਬਾਰਾ ਹੁੰਦਾ ਕਿਵੇਂ ਸਾਬੋ ਕੀ ਤਲਵੰਡੀ, ਕੋਈ ਖੇਤਾਂ 'ਚੋਂ ਆ ਰਿਹਾ, ਕੋਈ ਕਿਤੇੋਂ ਆ ਰਿਹਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਫੇਰ ਪਹੁੰਚ ਜਾਂਦੇ ਨੇ। ਸੋ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ ਕਿ ਇਹਦੇ ਬਾਵਜੂਦ ਕਿ ਇੱਕ ਵੱਡੀ ਗਿਣਤੀ, ਖਾਸ ਤੌਰ ਤੇ ਜਿਹੜੀਆਂ ਬਾਹਰਲੀਆਂ ਸਟੇਟਾਂ 'ਚ ਸਿੱਖ ਬੈਠੇ ਨੇ, ਅਕਾਲੀ ਦਲ ਦੀ ਲੀਡਰਸ਼ਿਪ ਬਾਦਲ ਦੇ ਥੱਲੇ, ਜਿਹੜਾ RSS ਦੇ ਥੱਲੇ ਲੱਗਾ ਹੋਇਆ ਹੈ ਪਹਿਲੇ ਦਿਨ ਤੋਂ, ਇਹ ਇੱਕ ਵੱਡੀ ਡਿਸਅਪੁਆਇੰਟਮੈਂਟ ਹੈ। ਪਰ ਇਹਦੇ ਬਾਵਜੂਦ ਅੱਜ ਬੇਸ਼ੱਕ ਇਲੈਕਸ਼ਨਾਂ ਨੇ, ਆਮ ਆਦਮੀ ਪਾਰਟੀ, ਕਾਂਗਰਸ ਉਹ ਸਾਰੇ ਫਾਇਦਾ ਲੈਣਾ ਚਾਹੁੰਦੇ ਨੇ, ਪਰ ਉਹਨਾਂ ਪਾਰਟੀਆਂ ਦੀ ਵੀ ਮਜਬੂਰੀ ਬਣੀ ਹੋਈ ਹੈ। ਕਾਂਗਰਸ ਨੇ ਕਿਹਾ, ਆਮ ਆਦਮੀ ਕਿ ਜੀ ਜਦੋਂ ਸਾਡੀ ਸਰਕਾਰ ਬਣੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ, ਕਿਉਂਕਿ ਇਹ ਸਿੱਖ ਮਾਨਸਿਕਤਾ ਦੇ ਨਾਲ ਜੁੜੀ ਹੋਈ ਗੱਲ ਹੈ। ਸਿਆਸੀ ਤੌਰ ਤੇ ਉੱਥੇ ਖਾਲਿਸਤਾਨ ਦੀ ਗੱਲ ਕਰਨ ਦੀ ਹਿੰਮਤ ਭਾਵੇਂ ਬਹੁਤੇ ਨਾ ਰੱਖਦੇ ਹੋਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਸੀਂ ਭਾਵੇਂ ਸਾਰੀਆਂ ਨੀਤੀਆਂ ਨਾਲ ਨਾ ਵੀ ਸਹਿਮਤ ਹੋਈਏ, ਪਰ ਆਫਰੀਨ ਹੈ ਕਿ ਇਸ ਸਭ ਦੇ ਬਾਵਜੂਦ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ ਹੈ, ਇਸ ਮੁੱਦੇ ਨੂੰ ਅਲਾਈਵ ਰੱਖਿਆ ਹੈ। ਔਰ ਗੁਰੂ ਗ੍ਰੰਥ, ਗੁਰੂ ਪੰਥ ਦੀ ਗੱਲ ਅਲਟੀਮੇਟਲੀ ਉਸ ਧਰਤੀ ਤੇ ਬਹੁਤ ਕਮਾਈ ਹੈ ਗੁਰੂ ਸਾਹਿਬਾਨ ਦੀ, ਉਹਨੂੰ ਕੋਈ ਮਿਟਾ ਨਹੀਂ ਸਕਿਆ। ਸਿਰਫ ਸਮੇਂ ਦੀ ਇੱਕ ਗਰਦਸ਼ ਹੈ, ਇੱਕ ਖੌਫ ਹੈ, ਇੱਕ ਡਰ ਹੈ, ਇੱਕ ਭੰਬਲ ਭੂਸ ਹੈ, ਔਰ ਕਿਸੇ ਹੱਦ ਤੱਕ ਸਾਡੀਆਂ ਧਿਰਾਂ ਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਦੇ ਨਾਲ ਇਸ ਮੂਵਮੈਂਟ ਨੂੰ ਅਲਾਈਵ ਰੱਖਿਆ, ਸਾਡੀ ਕੌਮੀ ਗੈਰਤ ਨੂੰ ਅਲਾਈਵ ਰੱਖਿਆ। ਅੱਜ ਵੀ ਅੱਡ-ਅੱਡ ਤਰੀਕਿਆਂ ਦੇ ਨਾਲ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਨੂੰ ਕਰਨ ਦਾ ਯਤਨ ਹੈ। ਔਰ ਮੈਨੂੰ ਇਹ ਲੱਗਦਾ ਵੀ ਆ ਇੱਕ ਭੰਬਲ ਭੂਸਾ ਫੇਜ਼ ਆ ਗਿਆ ਆਮ ਆਦਮੀ ਪਾਰਟੀ ਦਾ, ਜਿਹੜਾ ਇੱਕ ਬਣ ਗਿਆ ਬਹੁਤਿਆਂ ਨੂੰ। ਇਹ ਮਹੀਨੇ 6 ਨਹੀਂ ਕੱਢਣੇ ਹਜੇ ਇਹਨਾਂ ਦੀ ਸਰਕਾਰ। ਅੱਜ ਹੀ ਮੈਂ ਇੱਕ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਇਹਨਾਂ ਦੇ ਨਤੀਜੇ ਮਾਰਚ ਦੇ ਪਹਿਲੇ ਹਫਤੇ ਆਉਣੇ ਨੇ। 15 ਮਾਰਚ ਨੂੰ ਸੁਪਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਫੈਸਲਾ ਸੁਣਾਉਣਾ। ਇਹ ਬਾਦਲ ਕੇ ਕਾਂਗਰਸੀ ਅਮਰਿੰਦਰ ਕਹਿੰਦਾ ਮੈਂ ਜੇਲ੍ਹ 'ਚ ਜਾਊਂਗਾ, ਇਹਨਾਂ ਨੇ ਮੋਰਚਿਆਂ ਵੱਲ ਤੁਰਨਾ ਔਰ ਪਹਿਲੀ ਪਰਖੀ ਹੋ ਜਾਣੀ। ਔਰ ਸਿੱਖਾਂ ਦਾ ਪਹਿਲੇ ਮਹੀਨਿਆਂ ਦੇ ਵਿੱਚ ਹੀ ਜਿਹੜਾ ਇਹ
ਜਿਹੜਾ ਚਾਉ ਚੜਿਆ ਹੋਇਆ ਅੱਜ ਇਹ ਲੱਥ ਜਾਣਾ ਤੇ ਇਹੀ ਵੱਡੀ ਗਿਣਤੀ ਫਿਰ ਅਲਟੀਮੇਟਲੀ ਇਸ ਕਨਕਲੂਜਨ ਤੇ ਆਏਗੀ ਜੀ ਅਕਾਲੀ ਵੀ ਦੇਖ ਲਏ, ਕਾਂਗਰਸੀ ਵੀ ਦੇਖ ਲਏ, ਆਮ ਆਦਮੀ ਵਾਲੇ ਵੀ ਦੇਖ ਲਏ, ਸਾਡਾ ਗੁਜ਼ਾਰਾ ਖਾਲਿਸਤਾਨ ਬਿਨਾਂ ਨਹੀਂ ਹੈ। ਸੋ ਅਲਟੀਮੇਟਲੀ ਇਹੀ ਸੋਲਿਊਸ਼ਨ ਹੈ, ਇਹੀ ਰੈਲਿੰਗ ਪੁਆਇੰਟ ਹੈ ਔਰ ਇਹਦੇ ਬਿਨਾਂ ਸਾਡੀ ਮੁਕਤੀ, ਸਾਡੀ ਗਤੀ ਨਹੀਂ ਹੋਣੀ। ਤੇ ਅਲਟੀਮੇਟਲੀ ਗੱਲ ਇੱਥੇ ਹੀ, ਜਿਵੇਂ ਉਹ ਬੁੱਲੇ ਸ਼ਾਹ ਨੇ ਕਿਹਾ ਕਿ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਤੇ ਫਿਰ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾ, ਗੱਲ ਫਕੀਰ ਲਈ ਮੌਲਾ ਮੌਲਾ ਹੈ, ਰੱਬ ਰੱਬ ਹੈ, ਤੇ ਸਾਡੀ ਪੋਲੀਟੀਕਲ ਨਿਜ਼ਾਤ ਖਾਲਿਸਤਾਨ ਖਾਲਿਸਤਾਨ ਹੈ, ਇਸ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ, ਗਲਬੇ ਦੀ ਗੱਲ ਕੀਤੀ ਹੈ, ਬਹੁ ਗਿਣਤੀ ਦੇ, ਉਹ ਜਿਹੜਾ ਗਲਬਾ ਉਹ 1947 ਤੋਂ ਜਿਹੜਾ ਉਹਦੀ ਪਕੜ ਹੈ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਤੇ ਅੱਜ ਉਹ ਕਿੱਥੇ ਤੱਕ ਪਹੁੰਚ ਚੁੱਕੀ ਹੈ ਅਸੀਂ ਉਹ ਐਨਾਲਾਈਜ਼ ਕਰ ਸਕਦੇ ਹਾਂ, ਕਰਦੇ ਵੀ ਹਾਂ ਰੋਜ਼ਾਨਾ। ਪਰ ਜੇ ਅਸੀਂ ਖਾਸ ਤੌਰ 'ਤੇ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਹੁਣ ਤੱਕ ਦਾ ਸਮਾਂ ਦੇਖੀਏ ਤਾਂ ਮੁੱਖ ਤੌਰ ਦੇ ਉੱਪਰ ਈਵਨ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਵੀ 800 ਸਾਲ ਤੋਂ ਬਾਅਦ ਜਿਹੜਾ ਸਾਡਾ ਰਾਜ ਹੈ ਉਹ ਕਾਇਮ ਹੋਇਆ ਦੁਬਾਰਾ। ਸੋ ਇਸ ਜ਼ਹਿਨੀਅਤ ਦੇ ਥੱਲੇ ਜਿੱਥੇ ਅੱਜ ਅਸੀਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕਹਿ ਰਹੇ ਹੋ ਕਿ ਅਸੀਂ ਭੰਬਲ ਭੂਸੇ ਦੇ ਵਿੱਚ ਬੈਠੇ ਹਾਂ, ਤੇ ਮਤਲਬ ਇਹ ਸਾਰੀ ਸਿਚੁਏਸ਼ਨ ਦੇ ਵਿੱਚੋਂ ਤੁਸੀਂ ਹੱਲ ਦੱਸ ਦਿੱਤਾ, ਪਰ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਉਹ ਕਿਤੇ ਨਾ ਕਿਤੇ ਲੈਕ ਕਰਦੀ ਹੈ, ਉਹ ਵੈਲ ਲੈਕ ਕਰਦੀ ਹੈ, ਉਹ ਅਵੇਅਰਨੈਸ ਲੈਕ ਕਰਦੀ ਹੈ, ਤੇ ਓਵਰਆਲ ਜੇ ਦੇਖਿਆ ਜਾਵੇ ਮਾਨਸਿਕਤਾ ਨੂੰ ਤਾਂ ਉਹ ਬਹੁਤ ਨੀਚੇ ਕਿਤੇ ਡਿੱਗੀ ਹੋਈ, ਜਾਂ ਮਤਲਬ ਕਿਵੇਂ ਇਹਨੂੰ ਡਿਸਕ੍ਰਾਈਬ ਕੀਤਾ ਜਾਵੇ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਜਾਂ ਇਹਨੂੰ ਇਸ ਮਾਨਸਿਕਤਾ ਨੂੰ ਕਿਵੇਂ ਉੱਪਰੋਂ ਥੱਲੀ ਕੀਤਾ ਜਾ ਸਕਦਾ ਹੈ, ਕਿਵੇਂ ਟਰਨ ਡਾਊਨ ਕੀਤਾ ਜਾ ਸਕਦਾ ਹੈ? ਦੇਖੋ, ਇੱਕ ਅੰਗਰੇਜ਼ੀ ਦਾ ਵਰਡ ਹੈ ਸ਼ੈਲ ਸ਼ੌਕਡ, ਕਿ ਜਦੋਂ ਗਨ ਦਾ ਚੱਲਦਾ ਹੈ ਸ਼ੈਲ ਤੇ ਇੱਕਦਮ ਇੰਨਾ ਕੁ ਸ਼ੌਕ 'ਚ ਹੁੰਦਾ ਹੈ ਬੰਦਾ, ਸੰਭਲਦਾ ਨਹੀਂ ਹੈ। ਸਾਡੇ ਲਈ ਪਹਿਲੇ ਸ਼ੈਲ ਸ਼ੌਕ ਤਾਂ 47 ਸੀ ਸਾਡੀ ਅਕਾਲੀ ਲੀਡਰਸ਼ਿਪ ਲਈ, ਜਿਨ੍ਹਾਂ ਨੇ ਇਹਨਾਂ ਦੇ ਨਾਲ ਕੀਤਾ ਸੀ। ਉਹਦੇ ਤੋਂ ਉੱਭਰਦਿਆਂ ਹੀ ਉਹਨਾਂ ਨੂੰ ਵਕਤ ਲੱਗਾ ਵੀ ਕਿਵੇਂ ਅਸੀਂ ਕਰੀਏ। ਜੂਨ 84 ਸ਼ੈਲ ਸ਼ੌਕ ਕੀ, ਉਹ ਬਿਲਕੁਲ ਪੈਰਾਂ ਥੱਲੋਂ ਜ਼ਮੀਨ ਨਿਕਲਣ ਵਾਲੀ ਗੱਲ ਸੀ, 5 ਸਦੀਆਂ ਦਾ ਵੈਰ ਕਮਾਇਆ। ਪਰ ਮੈਂ ਇਹ ਸਮਝਦਾ ਹਾਂ ਕਿ ਇਸ ਸਭ ਦੇ ਬਾਵਜੂਦ ਅਸੀਂ ਸਰਵਾਈਵ ਕੀਤੇ हैं, ਅਸੀਂ ਅੱਗੇ ਨੂੰ ਵਧੇ हैं। ਇਹਨਾਂ 30-32 ਸਾਲਾਂ 'ਚ ਖਾਲਿਸਤਾਨ ਦੀ ਮੰਗ ਐਸਟੈਬਲਿਸ਼ ਹੋਈ ਹੈ, ਉਸ ਦਾ ਕਾਡਰ ਹੈ, ਉਸ ਦੇ ਸ਼ਹੀਦ ਅਸੀਂ ਦਿੱਤੇ ਨੇ ਔਰ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਅੱਗੇ ਤੋਰਿਆ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਦੂਸਰੀ ਗੱਲ ਦੇਖੋ, ਗੱਲ ਕਾਂਗਰਸ ਔਰ ਬੀਜੇਪੀ ਦੀ ਬੜੀ ਕਲੀਅਰ ਹੈ ਕਿ ਇੱਕ ਲਬਾਦਾ ਸੀ ਸੈਕੂਲਰਿਜ਼ਮ ਦਾ, ਪਰ ਹਿੰਦੂਤਵਾਦੀ ਬੀ ਟੀਮ ਸੀ, ਅੱਜ ਏ ਟੀਮ ਦੇ ਕੋਲ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਮੋਹਨ ਭਾਗਵਤ ਨੇ ਕਿਹਾ ਵੀ 1000 ਸਾਲ ਦੀ ਗੁਲਾਮੀ ਬਾਅਦ ਸਾਡੇ ਕੋਲ ਰਾਜ ਆਇਆ, ਔਰ ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਉਹ ਆਪਣਾ ਹੁਣ ਡਿਕਟੇਟ ਸ਼ੁਰੂ ਕੀਤਾ ਹੋਇਆ। ਸਾਡੀ ਬਦਕਿਸਮਤੀ ਦਾ ਜਿਹੜਾ ਇੱਕ ਪਾਰਟ ਮੈਂ ਜ਼ਰੂਰ ਕਹਿੰਦਾ ਕਿ ਜੇ ਅੱਜ ਪੰਜਾਬ ਦੇ ਵਿੱਚ ਚੰਗੀ ਅਕਾਲੀ ਲੀਡਰਸ਼ਿਪ ਹੁੰਦੀ ਤੇ ਫਿਰ ਅਸੀਂ ਭਾਰਤ ਦੇ ਮੁਸਲਮਾਨਾਂ ਨਾਲ, ਦਲਿਤਾਂ ਨਾਲ, ਈਸਾਈਆਂ ਨਾਲ, ਟਰਾਈਬਲਸ ਨਾਲ ਖਲੋ ਕੇ ਲੀਡਰਸ਼ਿਪ ਦਿੱਤੀ ਹੁੰਦੀ ਤੇ ਉਹ ਸਿੱਧੀ ਲੜਾਈ ਜਿਹੜੀ ਹੈ ਹਿੰਦੂਤਵਾਦੀਆਂ ਫੋਰਸਿਸ ਦੇ ਨਾਲ ਹੁੰਦੀ। ਪਰ ਕਿਉਂਕਿ ਬਾਦਲ ਨੇ ਅਕਾਲੀ ਦਲ ਨੂੰ ਆਪਣਾ ਪ੍ਰਾਈਵੇਟ ਲਿਮਟਿਡ ਬਣਾ ਲਿਆ, ਸ਼੍ਰੋਮਣੀ ਕਮੇਟੀ ਡਿਸਟਰੋਏ ਕਰ ਦਿੱਤੀ, ਅਕਾਲ ਤਖਤ ਜਿੱਥੋਂ ਸਾਡਾ ਤਾਕਤ ਹੈ ਮੀਰੀ ਪੀਰੀ ਦੀ, ਉਸ ਨੂੰ ਜਿਹੜਾ ਡਿਲਿਊਟ ਕਰ ਦਿੱਤਾ ਹੈ, ਤੇ ਨਤੀਜੇ ਦੇ ਤੌਰ ਤੇ ਵੱਡਾ ਕਾਡਰ ਇਸ ਭੰਬਲ ਭੂਸੇ ਦੇ ਥੱਲੇ ਜਿਹੜਾ, ਕਿਉਂਕਿ ਜਿਨ੍ਹਾਂ ਦੇ ਕੋਲ ਪਾਰਟੀ ਹੁੰਦੀ ਹੈ, ਸਟੇਟ ਹੁੰਦੀ ਹੈ, ਪਾਵਰ ਨਾਲ ਲੋਕ ਖਰੀਦੇ ਵੀ ਜਾਂਦੇ ਨੇ, ਡਰਦੇ ਵੀ ਨੇ। ਪਰ ਅਸੀਂ ਇਹ ਸਮਝਦੇ ਹਾਂ, ਮੈਨੂੰ ਇਹ ਯਕੀਨ ਹੈ ਵੀ ਭਾਵੇਂ ਇਸ ਗੁੰਡਾਗਰਦੀ ਵਾਲੇ ਰਾਜ ਤੋਂ ਬਾਅਦ ਜਿਹੜਾ ਇੱਕ ਇਹਨਾਂ ਦੇ ਖਿਲਾਫ ਨੈਗੇਟਿਵਿਟੀ ਪੈਦਾ ਹੋਈ, ਉਸ ਗੈਪ ਨੂੰ ਅਸੀਂ ਨਹੀਂ ਭਰ ਸਕੇ, ਸਾਡੀਆਂ ਤਰ੍ਹਾਂ ਇੱਕ ਫੇਲਿਅਰ ਸੀ। ਉਸ ਨੂੰ ਭਰਨ ਲਈ ਤੀਜੀ ਰਾਸ਼ਟਰਵਾਦੀ ਪਾਰਟੀ ਆ ਗਈ, ਹਿੰਦੂਤਵਾਦੀ ਸੀ ਟੀਮ, ਔਰ ਕੁਝ ਸਾਡੇ ਵੀਰ ਬਾਹਰਲੇ ਵੀ ਡਾਇਸਪੋਰਾ ਦੇ ਵੀ ਇਸ ਭੰਬਲ ਭੂਸੇ 'ਚ ਫਸ ਗਏ। ਪਰ ਇਹ ਪਾਜ ਮਲਮਾ ਅਗਲੇ 6 ਮਹੀਨੇ 'ਚ ਲੈ ਜਾਏਗਾ ਔਰ ਇੱਕ ਯੂਨੀਕ ਢੰਗ ਦੇ ਨਾਲ ਫਿਰ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹ ਸੈਂਟਰਲ ਸਟੇਜ ਦੇ ਉੱਤੇ ਹੋਏਗੀ ਔਰ ਹਿੰਦੂਤਵੀਆਂ ਨੂੰ ਫਾਈਨਲ ਟੱਕਰ ਅਸੀਂ ਦੇਣੀ ਹੈ। ਜਿਵੇਂ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਔਰ ਇਸੇ ਲਈ ਉਹ ਸਿੱਖਾਂ ਨੂੰ, ਬੇਸ਼ੱਕ 180 ਮਿਲੀਅਨ ਮੁਸਲਮਾਨ ਰਹਿੰਦੇ ਨੇ ਭਾਰਤ ਦੇ ਵਿੱਚ, ਉਹਨਾਂ ਤੋਂ ਡਰਦੇ ਨਹੀਂ ਨੇ। ਉਹ ਕਸ਼ਮੀਰੀ ਮੁਸਲਮਾਨ ਤੋਂ ਡਰਦੇ ਨੇ ਕਿਉਂਕਿ ਉਹਨੇ ਹਥਿਆਰ ਚੁੱਕੇ ਹੋਏ ਨੇ। ਸਿੱਖ ਭਾਵੇਂ ਉਹਨਾਂ ਨੇ ਸਾਨੂੰ ਇਵੇਂ ਹੈ ਕਿ ਵੀ ਬਿਲਕੁਲ ਪਾਵਰਲੈਸ ਕੀਤਾ, ਪਰ ਸਾਡਾ ਇਹਨਾਂ ਨੂੰ ਬਹੁਤ ਖੌਫ ਹੈ ਕਿ ਅਲਟੀਮੇਟਲੀ ਸਰਬੱਤ ਦੇ ਭਲੇ ਦੀ ਸਿੱਖੀ ਡਾਕਟਰੀਨ ਨੇ ਇਹਨਾਂ ਦੀ ਮਨੂਵਾਦੀ ਚਾਣਕਿਆ ਨੀਤੀ ਨੂੰ
ਵਾਲੇ ਜਿਹੜੇ ਸਾਮ ਦਾਮ ਦੰਡ ਭੇਦ ਦੇ ਹਥਿਆਰ ਨੇ ਇਹਨਾਂ ਨੂੰ ਓਵਰਕਮ ਕਰਨਾ ਹੈ। ਸੋ ਸਾਨੂੰ ਡਾਇਸਪੋਰਾ ਸਿੱਖਾਂ ਦਾ ਹੋਰ ਵੀ ਵੱਡਾ ਰੋਲ ਆਉਣ ਵਾਲੇ ਪੀਰੀਅਡ 'ਚ ਸਾਨੂੰ ਪਲੇ ਕਰਨਾ ਪਏਗਾ ਆਪਣੀ ਮੁਕੰਮਲ ਆਜ਼ਾਦੀ ਲਈ, ਔਰ ਬਾਕੀ ਸਾਰੀਆਂ ਉਸ ਗਲਬੇ ਦੇ ਵਿੱਚ ਜਿਹੜੀਆਂ ਕੌਮਾਂ ਨੇ ਉਹਨਾਂ ਨੂੰ ਵੀ ਨਿਜਾਤ ਦਿਵਾਉਣ ਦੇ ਲਈ। ਜੀ ਡਾਕਟਰ ਸਾਹਿਬ, ਜਿਵੇਂ ਐਂਡ ਦੇ ਵਿੱਚ ਤੁਸੀਂ ਡਾਇਸਪੋਰਾ ਦੇ ਰੋਲ ਦੀ ਗੱਲ ਕੀਤੀ ਹੈ, ਤੇ ਜਦੋਂ ਅਸੀਂ ਡਾਇਸਪੋਰਾ ਦੇ ਵਿੱਚ ਦੇਖਦੇ ਹਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਹੈਗੀਆਂ ਨੇ, ਆਪਣੇ ਤੌਰ ਤੇ ਕੰਮ ਕਰ ਰਹੀਆਂ ਨੇ, ਕੋਈ ਪੋਲੀਟੀਕਲ ਲੌਬਿੰਗ ਦੇ ਹਵਾਲੇ ਨਾਲ ਕੰਮ ਕਰ ਰਹੀ ਹੈ, ਕੋਈ ਐਕਟਿਵਿਜ਼ਮ ਦਾ ਕੰਮ ਕਰ ਰਹੀ ਹੈ, ਕੋਈ ਕਿਸੇ ਹਵਾਲੇ ਨਾਲ, ਕੋਈ ਪਿੱਛੇ ਹੈਲਪ ਕਰਨ ਦੀ ਜਿਹੜੀ ਗੱਲ ਹੈਗੀ ਹੈ ਉਹਦੇ ਵਿੱਚ ਰੁੱਝੀਆਂ ਹੋਈਆਂ ਨੇ। ਸੋ ਡਾਇਸਪੋਰਾ ਦੇ ਰੋਲ ਨੂੰ ਥੋੜ੍ਹਾ ਜਿਹਾ ਡਿਸਕ੍ਰਾਈਬ ਕਰ ਸਕਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਬਹੁਤੇ ਜਿਹੜੇ ਉੱਥੇ ਵੀ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਡਾਇਸਪੋਰਾ ਵੱਲ ਹੀ ਦੇਖਦੇ ਨੇ ਕਿ ਉੱਧਰੋਂ ਕੀ ਐਕਟੀਵਿਟੀ ਹੋ ਰਹੀ ਹੈ, ਕੀ ਕਹਿ ਰਹੇ ਨੇ, ਜਾਂ ਇੱਕ ਸੇਧ ਲੈਣ ਦੇ ਹਵਾਲੇ ਨਾਲ ਹੈ। ਸੋ ਡਾਇਸਪੋਰਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿ ਡਾਇਸਪੋਰਾ ਦਾ ਰੋਲ ਕੀ ਹੈਗਾ, ਤੇ ਕਿੰਨੀ ਕੁ ਸਟੈਂਡਿੰਗ ਅੱਜ ਦੇਖਦੇ ਹੋ ਡਾਇਸਪੋਰਾ ਦੀ ਕਿ ਕਿਸ ਹਿਸਾਬ ਨਾਲ ਉਹਨੂੰ ਇੰਪਲੀਮੈਂਟ ਕਰ ਸਕਦੇ ਆ, ਤੇ ਕਿੰਨੀ ਕੁ ਉਹ ਸ਼ਕਤੀ ਜੋ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਉਹ ਮੌਜੂਦ ਹੈ? ਦੇਖੋ, ਪਹਿਲਾਂ ਤਾਂ ਦੁਸ਼ਮਣ ਦੇ ਪਰਸਪੈਕਟਿਵ ਤੋਂ ਦੇਖੋ, ਉਹ ਲੋਕ ਜਿਹੜੇ ਸਾਨੂੰ ਇੱਥੇ ਕਹਿੰਦੇ ਸੀ ਜਾਂ ਕਹਿੰਦੇ ਨੇ ਕਿ ਜੀ ਜੇ ਤੁਸੀਂ ਗੱਲ ਕਰਨੀ ਹੈ ਉੱਥੇ ਜਾ ਕੇ ਕਰੋ, ਇੱਥੇ ਨਾਅਰੇਬਾਜ਼ੀ 'ਚੋਂ ਕੀ ਨਿਕਲਣਾ, ਉੱਥੇ ਬੈਠੇ ਜਿਹੜੇ ਨੇ ਉਹਨਾਂ ਦੇ ਟੁਚੇ ਉਹ ਕਹਿੰਦੇ ਸੀ ਜੀ ਇਹ ਬਾਹਰਲੇ ਸਿੱਖ ਖਰਾਬ ਕਰਦੇ ਨੇ, ਇੱਥੇ ਤਾਂ ਅਸੀਂ ਬੜੇ ਅਮਨ ਅਮਾਨ ਨਾਲ ਰਹਿੰਦੇ ਹਾਂ। ਹੁਣ ਅਸੀਂ ਜੇ ਪੰਜਾਬ ਦੀ ਚੋਣਾਂ ਦੇ ਸਿਨੈਰੀਓ ਨੂੰ ਹੀ ਦੇਖੀਏ ਤੇ ਅੱਜ ਡਾਇਸਪੋਰਾ 'ਚ ਕਿੰਨੇ ਕੁ ਪੰਜਾਬੀ ਹਿੰਦੂ ਇੱਥੋਂ ਗਏ ਨੇ। ਸਿੱਖ ਜਿਹੜਾ ਹੈ ਉਹ ਗੇਮ ਚੇਂਜਰ ਹੈ, ਔਰ ਇਹੀ ਕਾਰਨ ਹੈ ਵੀ ਉਹਨਾਂ ਦੇ ਮੀਡੀਆ ਨੂੰ ਕਿ ਜੀ ਉਹ ਦਿੱਲੀ 'ਚ ਆਮ ਆਦਮੀ ਬੰਦੇ ਉਤਰੇ, ਫਲਾਣੀ ਥਾਂ ਤੋਂ ਗਏ, ਕੈਨੇਡਾ ਤੋਂ ਗਏ, ਢੋਲ ਢਮੱਕੇ ਨਾਲ ਜਾ ਰਹੇ ਨੇ। ਫਿਰ ਕਾਂਗਰਸ ਨੂੰ ਲੱਗਾ ਜੀ ਨਹੀਂ ਰਾਹੁਲ ਗਾਂਧੀ ਵੀ ਸਵਾਗਤ ਕਰੇ, ਕਾਂਗਰਸੀ ਗਏ, ਬਾਹਰੋਂ ਗਏ, ਉਹਨਾਂ ਦਾ ਹੁਣ ਬੀਜੇਪੀ ਨੇ ਵੀ ਕਿਹਾ ਜੀ ਸਾਡੇ ਆ ਰਹੇ। ਸੋ ਇਹ ਜੇ ਤੁਸੀਂ ਦੇਖੋ ਦੁਸ਼ਮਣ ਦੇ ਪਰਸਪੈਕਟਿਵ ਤੋਂ ਵੀ ਕਿ ਅੱਜ ਡਾਇਸਪੋਰਾ ਦਾ ਜਿਹੜਾ ਸਿੱਖ ਹੈ ਉਹ ਗੇਮ ਚੇਂਜਰ ਹੈ ਪੰਜਾਬ 'ਚ। ਜੇ ਕੋਈ ਵੀ ਤਬਦੀਲੀ ਈਵਨ ਚੋਣਾਂ ਦੇ ਹਵਾਲੇ ਨਾਲ ਵੀ ਹੋਏਗੀ, ਕਿਸੇ ਧਿਰ ਵੱਲ ਵੀ ਹੋਏ, ਉਹਦੇ 'ਚ ਵੱਡਾ ਰੋਲ ਡਾਇਸਪੋਰਾ ਦਾ। ਔਰ ਜਦੋਂ ਅਮਰਿੰਦਰ ਜਾਂ ਦੂਜਿਆਂ ਨੇ ਥ੍ਰੈਟਨਿੰਗ ਜਿਹੀ ਟੋਨ ਇਸਤੇਮਾਲ ਕੀਤੀ, ਸੁਖਬੀਰ ਬਾਦਲ ਨੇ ਵੀ, ਹੁਣ ਸੁਖਬੀਰ ਬਾਦਲ ਦੀ ਕਿਹੜੀ ਮਜਬੂਰੀ ਹੈ, ਕਹਿੰਦਾ ਜੀ ਮੈਂ 1 ਲੱਖ ਹੈਕਟੇਅਰ ਜ਼ਮੀਨ ਕੈਲੀਫੋਰਨੀਆ 'ਚ ਖਰੀਦਾਂਗਾ, ਇੰਨੇ ਹਜ਼ਾਰ ਨੂੰ ਉੱਥੇ ਵਸਾ ਦੇਵਾਂਗੇ ਜੀ। ਇਹ ਸਾਡੀ ਇੰਪੋਰਟੈਂਸ ਹੈ। ਜੇ ਅੱਜ ਡਾਇਸਪੋਰਾ ਸਿੱਖ ਜਾ ਕੇ ਉੱਥੇ ਬੈਲੈਂਸ ਆਫ ਪਾਵਰ ਬਦਲ ਸਕਣਗੇ ਜਾਂ ਬਦਲਣਗੇ, ਔਰ ਉਹਨਾਂ ਦਾ ਇੱਕ ਅਹਿਮੀਅਤ ਵਾਲਾ ਫੈਕਟਰ ਹੈ, ਤੇ ਇਹੀ ਡਾਇਸਪੋਰਾ ਖਾਲਿਸਤਾਨ ਦੇ ਲਈ ਗੇਮ ਚੇਂਜਰ ਕਿਉਂ ਨਹੀਂ ਹੋਏਗਾ? ਕਿਉਂਕਿ ਅਲਟੀਮੇਟਲੀ ਜਿਹੜੇ ਇੱਥੋਂ ਗਏ ਨੇ, ਮੈਂ ਉਹਨਾਂ ਨੂੰ ਇਹ ਸਮਝਦਾ ਵੀ ਭੰਬਲ ਪੂਸੇ 'ਚ ਭਾਵੇਂ ਇੱਕ ਕਿ ਜੀ ਕਾਲਾ ਚੋਰ ਆ ਜਾਏ ਬਾਦਲ ਕਿਆਂ ਨੂੰ ਕੱਢਣਾ, ਪਰ ਉਹ ਪੰਜਾਬ ਦਾ ਭਲਾ ਚਾਹੁੰਦੇ ਨੇ, ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇੱਥੇ ਗੁੰਡਿਆਂ ਨੇ ਔਰ ਮਾਫੀਏ ਨੇ ਔਰ ਇਹ ਸਾਰਾ ਆਪਣਾ ਰਾਜ ਜਮਾਇਆ ਹੋਇਆ, ਇਹਨਾਂ ਨੂੰ ਇੱਥੋਂ ਕੱਢੋ। ਤੇ ਅਲਟੀਮੇਟਲੀ ਕਿਉਂਕਿ ਬਹੁਤ ਵਾਰ ਤੁਸੀਂ ਖੱਬੇ ਸੱਜੇ ਘੁੰਮਾ ਕੇ ਕਨਕਲੂਜਨ ਇਸ ਤੇ ਹੀ ਆਓਗੇ ਕਿ ਭਾਈ ਤੁਹਾਡਾ ਆਪਣਾ ਘਰ ਬਣਾਏ ਬਿਨਾ, ਆਪਣੀ ਕਿਸਮਤ ਆਪ ਘੜਨ ਦਾ ਹੱਕ ਲਏ ਬਿਨਾ ਸਰਨਾ ਨਹੀਂ ਹੈ। ਸੋ ਉਹਦੇ 'ਚ ਤਿੰਨੋਂ ਤਰੀਕੇ ਨਾਲ ਔਨ ਦਾ ਗਰਾਊਂਡ ਵੀ, ਔਰ ਜੇ ਅਸੀਂ ਬਾਹਰਲੇ ਹਵਾਲੇ ਨਾਲ ਦੇਖੀਏ, ਜਿਵੇਂ ਜਗਮੀਤ ਸਿੰਘ MPP ਅੱਜ ਆਪਣੀ ਪਾਰਟੀ 'ਚ ਨੰਬਰ 2 ਬੰਦਾ ਹੈ, ਕੱਲ ਨੂੰ ਇਸ ਲੈਵਲ ਦੇ ਬੰਦੇ ਡਿਸੀਜਨ ਮੇਕਿੰਗ 'ਚ ਕੈਬਨਿਟ ਮਿਨਿਸਟਰ ਚੇਂਜਸ। ਅਸੀਂ ਇੰਗਲੈਂਡ ਦੇ ਹਵਾਲੇ ਨਾਲ ਦੇਖੀਏ ਕਿਵੇਂ ਅੱਜ ਪੋਲੀਟੀਕਲੀ ਬ੍ਰਿਟਿਸ਼ ਸਿੱਖ ਫੈਡਰੇਸ਼ਨ ਔਰ ਉਹਨਾਂ ਦੇ ਨੁਮਾਇੰਦੇ ਲਾਰਡਸ ਤੱਕ ਪਹੁੰਚ ਗਏ ਨੇ। ਕੈਨੇਡਾ ਦੇ ਵਿੱਚ ਜੇ ਅਮਰਿੰਦਰ ਸਿੰਘ ਦੀ ਰੁਕਾਵਟ ਉੱਥੇ ਹੁੰਦੀ ਹੈ, ਨਹੀਂ ਜਾਂਦਾ, ਉਹ ਕਹਿੰਦਾ ਜੀ ਉੱਥੋਂ ਦੇ MP ਤੇ ਮਿਨਿਸਟਰ ਮੇਰੇ ਖਿਲਾਫ ਖਾਲਿਸਤਾਨੀ ਨੇ। ਸੋ ਜ਼ਾਹਰ ਹੈ ਕਿ ਇਹ ਜਿਹੜੀ ਤੁਹਾਡੀ ਪਾਵਰ ਅੱਜ ਬਾਹਰ ਹੈ, ਇਹ ਡਿਸੀਜਨ ਮੇਕਿੰਗ 'ਚ ਵੀ, ਹਿਊਮਨ ਰਾਈਟਸ ਦੇ ਮੁੱਦਿਆਂ ਤੇ ਵੀ, ਔਰ ਜਿਹੜੇ ਹਰ ਸਿੱਖ ਦਾ ਬਾਹਰ ਜਿਹੜਾ ਦਵਾਨੀ ਵੀ ਉੱਥੇ ਦਿੱਤੀ ਹੈ, ਫਾਈਨੈਂਸਿਸ ਵੀ, ਇਹ ਸਾਰੇ ਹੀ ਜਿਹੜੇ ਨੇ ਅਲਟੀਮੇਟਲੀ ਉੱਥੇ ਸਾਨੂੰ ਹੈਲਪਫੁਲ ਹੋਣਗੇ। ਸੋ ਬਹੁਤ ਵੱਡਾ ਰੋਲ ਅੱਜ 5 ਮਿਲੀਅਨ ਸਾਡੀ ਫਿਗਰ ਹੈ ਡਾਇਸਪੋਰਾ ਸਿੱਖਾਂ ਦੀ, ਔਰ ਦੁਨੀਆ 'ਚ 50 ਦੇਸ਼ ਐਸੇ ਹੋਣਗੇ ਦੇਸ਼ ਜਿਨ੍ਹਾਂ ਦੀ ਆਬਾਦੀ 5 ਮਿਲੀਅਨ ਤੋਂ ਘੱਟ ਹੈ। ਸੋ ਅਸੀਂ ਆਪਣੇ ਆਪ 'ਚ ਇੱਕ ਫੋਰਸ ਹੈ ਔਰ ਮੇਨ ਗੇਮ ਚੇਂਜਰ ਉੱਥੇ ਅੱਜ ਦੇ ਦੌਰ 'ਚ ਵੀ, ਚੋਣਾਂ 'ਚ ਵੀ, ਔਰ ਭਵਿੱਖ 'ਚ ਖਾਲਿਸਤਾਨ ਲਈ ਵੀ ਇਹ ਡਾਇਸਪੋਰਾ ਸਿੱਖ ਹੀ ਹੋਣਗੇ। ਜੀ
ਡਾਕਟਰ ਸਾਹਿਬ, ਜੇ ਅਸੀਂ ਆਪਣੀ ਗੱਲ ਕਰੀਏ, ਮਤਲਬ ਅਸੀਂ ਜੇ ਸੈਲਫ ਐਨਾਲਿਸਿਸ ਕਰਨਾ ਹੋਵੇ ਆਪਣੀਆਂ ਧਿਰਾਂ ਦਾ, ਆਪਣੀ ਕੌਮ ਦਾ, ਇਹਨੂੰ ਓਵਰਆਲ ਦੇਖਣਾ ਹੋਵੇ, ਤਾਂ ਅਸੀਂ ਨਾਰਮਲੀ ਦੇਖਦੇ ਹਾਂ ਕਿ ਬਾਕੀਆਂ ਨਾਲੋਂ ਕਿਤੇ ਜ਼ਿਆਦਾ ਅਸੀਂ ਲੱਤਾਂ ਖਿੱਚਣ ਦੇ ਵਿੱਚ ਯਕੀਨ ਰੱਖਦੇ ਹਾਂ। ਉਹਦੇ ਡਿਫਰੈਂਟ ਸਵਾਲ ਹੈਗੇ ਆ ਜਿਹੜੇ ਤੁਹਾਨੂੰ ਵੀ ਕਈ ਵਾਰ ਪੁੱਛੇ ਜਾਂਦੇ ਆ, ਡਾਇਰੈਕਟਲੀ ਇਨਡਾਇਰੈਕਟਲੀ। ਕਈ ਗੱਲਾਂ ਦੇ ਉੱਪਰ ਨੁਕਤਾਚੀਨੀ ਕੀਤੀ ਜਾਂਦੀ ਹੈ, ਇੱਥੇ ਕਿਉਂ ਨਹੀਂ ਜਾਂਦੇ, ਉੱਥੇ ਕਿਉਂ ਨਹੀਂ ਜਾਂਦੇ, ਐਂ ਕਿਉਂ ਨਹੀਂ ਕਰਦੇ, ਗੱਲ ਇੱਥੇ ਆ ਕੇ ਕਰੋ, ਆਹ ਕਿਉਂ ਨਹੀਂ ਬਣਾਇਆ, ਨਕਸ਼ਾ ਬਣਾ ਦਿਓ, ਕੌਨਸਟੀਟਿਊਸ਼ਨ ਬਣਾ ਦਿਓ, ਦਿਸ ਐਂਡ ਦੈਟ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹਨਾਂ ਦਾ ਕੀ ਹੱਲ ਹੈਗਾ? ਦੇਖੋ, ਤੁਹਾਡਾ ਬੜਾ ਢੁਕਵਾਂ ਸਵਾਲ ਹੈ। ਕੁਝ ਚੀਜ਼ਾਂ ਫਿਤਰਤ ਹੁੰਦੀ ਹੈ। ਹੁਣ ਜਿਹੜੀ ਪੰਜਾਬ ਦੇ 5 ਪਾਣੀਆਂ ਦੀ ਧਰਤੀ ਦੀ ਫਿਤਰਤ ਹੈ, ਉਹ ਸਾਡੇ ਲਹਿੰਦੇ ਪੰਜਾਬ 'ਚ ਹੋਏ, ਚੜ੍ਹਦੇ ਪੰਜਾਬ 'ਚ ਹੋਏ, ਲੱਤਾਂ ਖਿੱਚਣਾ ਉਸ ਫਿਤਰਤ ਦਾ ਹਿੱਸਾ ਹੈ। ਉਸ ਨੂੰ ਤਾਂ ਅਸੀਂ ਨਹੀਂ ਬਦਲ ਸਕਦੇ, ਉਹ ਤਾਂ ਕਲਚਰ ਦਾ ਹਿੱਸਾ ਹੈ। ਇੰਨੀ ਕੁ ਗੱਲ ਮੈਂ ਜ਼ਰੂਰ ਸਿੱਖੀ ਹੈ, ਔਰ ਸਿਆਣੇ ਬਜ਼ੁਰਗਾਂ ਦੀ ਸੰਗਤ 'ਚ ਰਹਿੰਦੇ ਹਾਂ ਜਿਨ੍ਹਾਂ ਨੇ ਮੈਨੂੰ ਇਹ ਗੱਲ ਸਮਝਾਈ ਸੀ ਜਦੋਂ ਮੈਂ ਪੰਥਕ ਪਿੜ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਹ ਗੁਜ਼ਾਰਨ ਦਾ ਜਾਂ ਜੀਵਨ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਕਦੇ ਵੀ ਛੋਟੀ ਲੀਕ ਜੇ ਤੁਹਾਡੇ ਰਸਤੇ ਦੀ ਰੁਕਾਵਟ ਬਣਦੀ ਹੈ ਤੇ ਉਹਨੂੰ ਮਿਟਾਉਣ ਦਾ ਆਰ ਨਾ ਕਰੋ, ਉਹਦੇ ਨੇੜੇ ਵੱਡੀ ਲੀਕ ਖਿੱਚ ਦਿਓ ਤੇ ਆਪਣੇ ਆਪ ਛੋਟੀ ਦੀ ਹਸਤੀ ਜਿਹੜੀ ਹੈ ਉਹ ਛੋਟੀ ਲੱਗੇਗੀ। ਮਤਲਬ ਇਹ ਹੈ ਕਿ ਜਿਵੇਂ, ਔਰ ਇਹ ਅਕਸਰ ਕਿਹਾ ਜਾਂਦਾ ਹੈ ਕਿ ਜੀ ਕੁੱਤੇ ਭੌਂਕਦੇ ਨੇ, ਕਾਫਲੇ ਤੁਰਦੇ ਰਹਿੰਦੇ ਨੇ, ਇਹ ਵੀ ਇਸ ਕਿਸਮ ਦੇ ਹੀ, ਕਿਉਂਕਿ ਕਾਫਲਿਆਂ ਨੂੰ ਭੌਂਕਦੇ ਸੀ ਕੁੱਤੇ ਔਰ ਬੰਦਿਆਂ ਨੂੰ ਇਹ ਸਮਝਾਇਆ ਹੋਇਆ, ਜਾਂ ਹਾਥੀ ਤੁਰਦੇ ਰਹਿੰਦੇ ਨੇ ਮਸਤ ਚਾਲ। ਸੋ ਮੈਂ ਸਮਝਦਾ ਹਾਂ ਵੀ ਅਸੀਂ ਆਪਣੀ ਕੈਪੇਬਿਲਿਟੀ, ਹਾਂ ਇੱਕ ਗੱਲ ਦਾ ਜ਼ਰੂਰ ਧਿਆਨ ਰਹੇ, ਔਰ ਇਹ ਮੈਂ ਆਪਣੇ ਆਪ ਨੂੰ ਵੀ ਸਵਾਲ ਲਗਾਤਾਰਤਾ ਨਾਲ ਪੁੱਛਦਾ ਕਿ ਕੋਈ ਮੇਰਾ ਕੰਮ ਐਸਾ ਤਾਂ ਨਹੀਂ ਜਿਹਦੇ 'ਚ ਮੈਂ ਕੋਈ ਪੰਥ ਦਾ ਨੁਕਸਾਨ ਕਰ ਰਿਹਾ ਹੋਵਾਂ, ਪੰਥ ਦੇ ਰਸਤੇ 'ਚ ਕੋਈ ਰੁਕਾਵਟ ਹੋਏ। ਔਰ ਜਦੋਂ ਤੁਸੀਂ ਆਪਣੇ ਆਈਨੇ ਦੇ ਨਾਲ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ नेक ने तो नेक जाना, बद ने बद जाना मुझे, हर किसी ने अपने ही रुतबे से पहचाना मुझे। ਹੁਣ ਨੇਕ ਦੇ ਲਈ ਜਿਹੜਾ ਕੰਮ ਹੈ ਉਸ ਨੂੰ ਹਰ ਕੰਮ ਨੇਕੀ ਵਾਲਾ ਲੱਗਦਾ ਹੈ, ਬਦ ਨੂੰ ਬਦੀ ਵਾਲਾ ਲੱਗਦਾ ਹੈ, ਤੇ ਹਰ ਇੱਕ ਨੇ ਆਪਣੇ ਰੁਤਬੇ ਮੁਤਾਬਕ ਜਿੰਨੀ ਕੁ ਉਹਦੀ ਪਹੁੰਚ ਹੈ ਉਹਨੇ ਦੇਖਣਾ। ਪਰ ਅਸੀਂ ਆਪਣੇ ਆਪ ਨੂੰ ਇਹ ਜ਼ਰੂਰ ਪੁੱਛੀਏ ਕਿ ਭਾਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਅਧਿਆਤਮ ਦੀ ਰੂਹਾਨੀ ਦੁਨੀਆ 'ਚ ਵੀ ਇਹ ਖੋਜ ਜ਼ਰੂਰੀ ਹੈ, ਪੋਲੀਟੀਕਲੀ ਵੀ। ਔਰ ਮੈਂ ਸਮਝਦਾ ਵੀ ਜੇ ਲੱਤਾਂ ਖਿੱਚਣ ਵਾਲੇ ਨੇ ਤਾਂ ਜਿੰਨੀ ਐਡਮੀਰੇਸ਼ਨ ਵੀ ਸਿੱਖ ਕੌਮ ਦਿੰਦੀ ਹੈ, ਜਿੰਨਾ ਸਿਰ 'ਤੇ ਵੀ ਚੁੱਕਦੀ ਹੈ, ਜਿੰਨਾ ਪਿਆਰ ਵੀ ਕਰਦੀ ਹੈ। ਮੈਂ ਇਸ ਮੁਲਕ 'ਚ 30 ਸਾਲ ਪਹਿਲਾਂ ਆਇਆ, ਮੇਰੇ ਉਸ ਬੈਗ ਦੇ ਵਿੱਚ 2 ਕਿਤਾਬਾਂ ਸੀ, ਸਪਿਰਿਟ ਬੋਰਨ ਪੀਪਲ, 10 ਮਾਸਟਰਸ। ਕੋਈ ਮੈਨੂੰ ਅਮਰੀਕਾ 'ਚ ਜਾਣਦਾ ਨਹੀਂ ਸੀ, ਕੋਈ ਰਿਸ਼ਤੇਦਾਰੀ, ਕੋਈ ਭਰਾ ਭੈਣ ਕਿਸੇ ਦਾ ਨਹੀਂ ਸੀ। ਔਰ ਅੱਜ ਜਿੰਨਾ ਪਿਆਰ ਇਹਨਾਂ 30 ਸਾਲਾਂ 'ਚ ਮੈਨੂੰ ਆਪਣੀ ਕੌਮ ਨੇ ਦਿੱਤੇ, ਮੈਂ ਤਾਂ ਉਸ ਮੇਰਾ ਰੋਮ ਰੋਮ ਰਿਣੀ ਹੈ। ਮੈਂ ਬਹੁਤ ਵਾਰ ਸੋਚਦਾ ਕਿ ਕਿੰਨਿਆਂ ਦੀਆਂ ਅਸੀਸਾਂ, ਕਿੰਨਿਆਂ ਦੀ ਮਦਦ, ਕਿੰਨਿਆਂ ਦਾ ਪਿਆਰ ਇਹ ਮੈਂ ਦੇਣਾ ਕਿੱਥੇ ਦਿਆਂਗਾ। ਸੋ ਮੈਂ ਸਮਝਦਾ ਵੀ ਮੈਂ ਉਹ ਸਾਰੇ ਹੀ ਜਿਹੜੀਆਂ ਅੱਡ ਅੱਡ ਧਿਰਾਂ ਦੇ ਵਿੱਚ ਬੈਠੇ ਵੀ ਐਕਟਿਵਿਜ਼ਮ ਦੇ ਵਿੱਚ ਨੇ, ਮੈਂ ਇਹੀ ਕਹਾਂਗਾ ਕਿ ਭਾਈ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੰਥ ਦੇ ਪਿਆਰ ਨੂੰ ਆਪਣਾ ਪ੍ਰਾਈਮ ਆਪਣੇ ਦਿਲ ਦੇ ਵਿੱਚ ਥਾਂ ਦੇ ਕੇ ਤੁਰੋ। ਤੁਹਾਡੇ ਨਾਲ ਕੋਈ ਤੁਰਨਗੇ, ਕੋਈ ਛੱਡਣਗੇ, ਕੋਈ ਲੱਤ ਖਿੱਚਣਗੇ, ਕੋਈ ਸਿਰ ਤੋਂ ਫੁੱਲਾਂ ਦੀ ਵਰਖਾ ਕਰਨਗੇ। ਜਿਹੜੇ ਅੱਜ ਵਰਖਾ ਕਰਦੇ ਨੇ, ਕੱਲ ਨੂੰ ਹੋ ਸਕਦਾ ਅਗਲੇ ਮੋੜ ਤੇ ਉਹਨਾਂ ਨੇ ਛਿੱਤਰ ਵੀ ਲਾਇਆ ਹੋਏ। ਪਰ ਤੁਸੀਂ ਆਪਣੇ ਆਪ ਨੂੰ ਸੱਚਿਆਰਤਾ ਦੇ ਨਾਲ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਜਾਓ। ਮੰਜ਼ਿਲ ਸਤਿਗੁਰੂ ਦੇ ਕੋਲ ਹੈ, ਸਾਡੇ ਕੋਲ ਤਾਂ ਇਹੀ ਹੈ ਕਿ ਜਿਹਨੂੰ ਪੈਂਡਾ ਖੋਟਾ ਨਾ ਕਰੋ, ਕਿ ਵੀ ਪੈਂਡਾ ਖੋਟਾ ਨਾ ਕਰੀਏ। ਬਾਕੀ ਗੁਰੂ ਕਲਗੀਧਰ ਹਾਫਿਜ਼ ਨੇ ਪੰਥ ਦੇ, ਉਹਨਾਂ ਦਾ ਇਕਰਾਰਨਾਮਾ ਹੈ ਪੰਥ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ, ਔਰ ਉਹ ਸਮਾਂ ਕੋ ਬਹੁਤਾ ਦੂਰ ਨਹੀਂ ਹੈ। ਮੈਂ ਕੋਈ ਪ੍ਰੋਫੈਸੀ ਤਾਂ ਨਹੀਂ ਕਰਦਾ, ਲੇਕਿਨ ਇਹ ਮੈਨੂੰ ਲੱਗਦਾ ਕਿ ਜਿਸ ਕਿਸਮ ਦੀ ਅੱਜ ਪੋਲਰਾਈਜੇਸ਼ਨ ਸੁਸਾਇਟੀ 'ਚ ਹੈ, ਜਿੰਨਾ ਇਨਜਸਟਿਸ ਹੈ, ਔਰ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਅੱਤ ਚੁੱਕੀ ਹੋਈ ਹੈ, ਇਹ ਪੋਲਰਾਈਜੇਸ਼ਨ ਅਲਟੀਮੇਟਲੀ ਇਹਨਾਂ ਨੂੰ ਡਿਸਇੰਟੀਗ੍ਰੇਟ ਕਰੇਗੀ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਅਲਟੀਮੇਟਲੀ ਰਿਐਲਿਟੀ ਬਣੇਗੀ। ਔਰ ਇਸੇ ਨਿਊਯਾਰਕ ਸ਼ਹਿਰ 'ਚ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਦੇ ਬਾਹਰ ਸਾਡਾ ਜਿਹੜਾ ਕੇਸਰੀ ਨਿਸ਼ਾਨ ਹੈ ਉਹ ਵੀ ਬਹੁਤ ਜਲਦ ਝੂਲੇਗਾ ਇੱਕ ਆਜ਼ਾਦ ਮੁਲਕ ਦੇ ਤੌਰ ਤੇ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ ਤੇ ਜਿਹੜੇ ਡਿਫਰੈਂਟ ਪਰਸਪੈਕਟਿਵਸ ਤੋਂ ਹੈਗੇ ਆ ਉਹਦੇ ਨਾਲ ਜਿਹੜੇ ਤੁਸੀਂ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਇਆ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਵਿਊਅਰਸ, ਸਾਡਾ ਜਿਹੜਾ ਅੱਜ ਦਾ ਸ਼ੋਅ ਹੈ ਉਹ ਵੀ ਇੱਥੇ ਸਮਾਪਤੀ ਵੱਲ ਵੱਧ ਰਿਹਾ ਹੈ ਤੇ ਜਾਂਦੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਤੇ ਉਹਦੇ ਰਿਗਾਰਡਿੰਗ ਕੋਈ ਸਵਾਲ ਹੋਵੇ ਤਾਂ donate.tv84.tv@gmail.com ਤੇ ਜਾ ਕੇ ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ ਤੇ ਫਿਰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੁਝ ਇਹੋ ਜਿਹੇ ਹੀ ਡਿਫਰੈਂਟ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਵਿਚਾਰ ਚਰਚਾ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।